ਅਸੀਂ ਭੀੜ ਦਾ ਸੀ ਹਿੱਸਾ, ਹੋਂਦ ਆਪਣੀ ਦਾ ਕਿੱਸਾ ਸੀ, ਕਿਆਰੀਆਂ 'ਚ ਫੁੱਲਾਂ ਦੀ ਪਨੀਰੀ ਵਾਂਗਰਾਂ। ਵੇ ਤੂੰ ਪੁੱਟਿਆ ਅਸਾਨੂੰ ਖੁੱਲ੍ਹੇ ਖੇਤ ਵਿੱਚ ਲਾਇਆ, ਅਸੀਂ ਉੱਗ ਪਏ ਜੋਗੀਆ ਫਕੀਰੀ ਵਾਂਗਰਾਂ। ਸਤਿ ਸ਼੍ਰੀ ਅਕਾਲ ਜੀ, ਜੁੜ ਬੈਠੇ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਬੜਾ ਖੂਬਸੂਰਤ ਪ੍ਰੋਗਰਾਮ ਜਿਹਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੜੀਆਂ ਮਾਇਨਾਜ਼ ਹਸਤੀਆਂ, ਬੜੇ ਜ਼ਹੀਨ ਲੋਕ, ਉਹ ਸ਼ਖਸੀਅਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੀਆਂ ਜਿਨ੍ਹਾਂ ਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਹੁੰਦਾ। ਸੋ ਅੱਜ ਮੇਰੇ ਨਾਲ ਬਹੁਤ ਹੀ ਸਿਰਮੌਰ ਸ਼ਾਇਰ ਪੰਜਾਬੀ ਦੇ, ਉਰਦੂ ਦੇ, ਜਿਨ੍ਹਾਂ ਨੇ ਜਿਸ ਜ਼ੁਬਾਨ ਵਿੱਚ ਵੀ ਲਿਖਿਆ ਤੇ ਵਾਹ ਵਾਹ ਕਰਵਾਈ ਆ, ਮੇਰੀ ਮੁਰਾਦ ਜਨਾਬ ਮੁਕੇਸ਼ ਆਲਮ ਜੀ ਮੇਰੇ ਨਾਲ ਹੋਣਗੇ। ਸੋ ਉਹਨਾਂ ਨਾਲ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ, ਉਹਨਾਂ ਦੀ ਸ਼ਾਇਰੀ ਨਾਲ ਜੁੜੀਆਂ ਹੋਈਆਂ। ਪਰ ਸਭ ਤੋਂ ਪਹਿਲਾਂ ਬਾਅਦਬ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਆਖਦੀਆਂ। ਬਹੁਤ ਬਹੁਤ ਸ਼ੁਕਰੀਆ ਜੋਤ ਜੀ, ਸਤਿ ਸ਼੍ਰੀ ਅਕਾਲ। ਬਹੁਤ ਅੱਛਾ ਲੱਗ ਰਿਹਾ ਕਿ ਮੈਂ ਤੁਹਾਡੇ ਨਾਲ ਰੇਡੀਓ ਦੇ ਉੱਤੇ ਕਨੈਕਟਡ ਹਾਂ ਤੇ ਪੰਜਾਬ 'ਚ ਬੈਠਿਆ ਹੋਇਆ ਵੀ ਮੈਂ ਤੁਹਾਡੇ ਨਾਲ ਗੱਲ ਕਰ ਪਾ ਰਿਹਾ, ਮੇਰੀ ਖੁਸ਼ਕਿਸਮਤੀ ਹੈ। ਬਹੁਤ ਸ਼ੁਕਰੀਆ ਜੀ। ਮੁਕੇਸ਼ ਆਲਮ ਜੀ, ਸਭ ਤੋਂ ਪਹਿਲਾਂ ਰਸਮੀ ਜੇ ਸਵਾਲਾਂ ਦੇ ਨਾਲ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਤੁਹਾਡਾ ਪਿਛੋਕੜ, ਜਨਮ, ਪੜ੍ਹਾਈ ਲਿਖਾਈ, ਇਹਦੇ ਬਾਰੇ ਜ਼ਰੂਰ ਦੱਸੋ ਸਰੋਤਿਆਂ ਨੂੰ। ਜੀ, ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ, ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਛੋਟਾ ਜਿਹਾ ਕਸਬਾ ਹੈ ਤਰਵਾੜਾ, ਜੀ। ਮੈਂ ਉੱਥੋਂ ਦਾ ਜੰਮਪਲ ਹਾਂ ਔਰ ਮੈਂ ਉੱਥੇ ਹੀ 5ਵੀਂ ਤੱਕ ਤਾਂ ਉੱਥੇ ਪੜ੍ਹਿਆ। ਉਸ ਤੋਂ ਬਾਅਦ ਮੈਂ ਸੈਨਿਕ ਸਕੂਲ ਕਪੂਰਥਲਾ ਪੜ੍ਹਿਆ, 3 ਸਾਲ ਹੋਸਟਲ 'ਚ ਰਿਹਾ। ਬਹੁਤ ਛੋਟੀ ਉਮਰ ਦੇ ਵਿੱਚ ਮੈਂ ਉੱਥੇ ਰਿਹਾ ਤੇ ਉਸ ਤੋਂ ਬਾਅਦ ਫਿਰ ਮੈਂ 9ਵੀਂ 10ਵੀਂ ਫਿਰ ਦੁਬਾਰਾ ਤਲਵਾੜੇ 'ਚ ਕੀਤੀ ਜੀ। ਔਰ ਉਸ ਤੋਂ ਬਾਅਦ ਸਾਡੇ ਟਾਈਮ ਤੇ +1 +2 ਨਹੀਂ ਸੀ ਹੁੰਦੀ, ਪ੍ਰੈਪ ਤੇ ਪ੍ਰੀ ਮੈਡੀਕਲ ਇਸ ਤਰ੍ਹਾਂ ਹੁੰਦਾ ਸੀ। ਮੈਂ ਮੈਡੀਕਲ ਲਈ ਹੋਈ ਸੀ ਤੇ ਮੈਂ DAV ਕਾਲਜ ਜਲੰਧਰ ਪੜ੍ਹਿਆ। ਜੀ। ਉਸ ਤੋਂ ਬਾਅਦ ਮੈਂ ਫਾਰਮੇਸੀ ਕੀਤੀ ਹੈ। ਮੈਂ ਡਾਕਟਰ ਨਹੀਂ ਬਣ ਸਕਿਆ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਡਾਕਟਰ ਨਹੀਂ ਬਣ ਸਕਿਆ। ਔਰ ਉਸ ਤੋਂ ਬਾਅਦ ਫਿਰ ਮੈਂ ਮੈਡੀਕਲ ਕਾਲਜ ਪਟਿਆਲਾ ਤੋਂ ਫਾਰਮੇਸੀ ਕੀਤੀ ਤੇ ਹੁਣ ਮੈਂ ਮੈਡੀਕਲ ਪ੍ਰੋਫੈਸ਼ਨ 'ਚ ਹਾਂ। ਮੇਰੇ 2 ਮੈਡੀਕਲ ਸਟੋਰਸ ਨੇ ਤੇ ਜਿਨ੍ਹਾਂ 'ਤੇ ਮੈਂ ਕੰਮ ਕਰਦਾ ਹਾਂ। ਜੀ। ਮੁਕੇਸ਼ ਆਲਮ ਸਾਹਿਬ, ਇੱਕ ਬੜਾ ਅੱਛਾ ਸੈਂਟੈਂਸ ਮੈਂ ਜਦੋਂ ਵੀ ਕਿਸੇ ਸ਼ਾਇਰਾਂ ਨਾਲ ਗੱਲ ਕਰਦੀ ਹਾਂ ਤਾਂ ਅਕਸਰ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਸ਼ਾਇਰੀ ਇੱਕ ਉਹ ਚਿੰਨ੍ਹ ਆ ਜਿਹੜੀ ਮੇਰੇ ਹਿਸਾਬ ਦੇ ਨਾਲ ਸਿਖਾਇਆਂ ਤੋਂ ਸਿੱਖੀ ਨਹੀਂ ਜਾ ਸਕਦੀ। ਸੋ ਬੜਾ ਇੱਕ ਕੁਦਰਤੀ ਵਰਤਾਰਾ ਤੁਹਾਡੇ ਅੰਦਰ ਵਾਪਰਦਾ ਜਦੋਂ ਤੁਸੀਂ ਕੁਛ ਲਿਖਦੇ ਹੋ। ਤੋ ਮੁਕੇਸ਼ ਆਲਮ ਜੀ ਨਾਲ ਇਹ ਵਰਤਾਰਾ ਕਦੋਂ ਹੋਇਆ ਤੇ ਉਹਨਾਂ ਨੂੰ ਕਦੋਂ ਮਹਿਸੂਸ ਹੋਇਆ ਕਿ ਮੈਨੂੰ ਲਿਖਣਾ ਚਾਹੀਦਾ ਜਾਂ ਮੈਂ ਲਿਖ ਸਕਦਾ ਹੈ? ਦੇਖੋ, ਜੇ ਇਹ ਜਿਹੜਾ ਵਾਇਰਸ ਹੈ ਨਾ, ਇਹ ਸਭ ਦੇ ਅੰਦਰ ਜਿਹਦਾ ਸ਼ੁਰੂ ਤੋਂ ਹੀ ਹੁੰਦਾ, ਬਹੁਤ ਬਚਪਨ ਤੋਂ ਹੀ ਹੁੰਦਾ, ਬਾਈ ਡਿਫਾਲਟ ਹੁੰਦਾ ਹੈ ਜੀ। ਮਤਲਬ ਜਿਹੜੀਆਂ ਕੋਮਲ ਸਿਨਫਾਂ ਨੇ, ਜਿਵੇਂ ਆਪਾਂ ਪੇਂਟਿੰਗ ਹੈ, ਮਿਊਜ਼ਿਕ ਹੈ, ਪੋਇਟਰੀ ਹੈ ਨਾ, ਜਾਂ ਅਦਰਵਾਈਜ਼ ਰਾਈਟਿੰਗ ਹੈ, ਨੋਵਲ ਜਾਂ ਸਟੋਰੀ ਰਾਈਟਰ ਜਿਹੜੇ ਹੈਗੇ ਨੇ, ਇਹ ਸਾਰਾ ਕੁਛ ਨਾ ਆਪਣੇ ਅੰਦਰ ਹੀ ਆਲਰੇਡੀ ਪਿਆ ਹੁੰਦਾ। ਬਸ ਸਿਰਫ ਇੰਨਾ ਆ ਕਿ ਉਹ ਇੱਕ ਸਮਾਂ ਆਉਣ ਤੇ, ਜਿਵੇਂ ਪਾਤਰ ਸਾਹਿਬ, ਸੁਰਜੀਤ ਪਾਤਰ ਸਾਹਿਬ ਦਾ ਇੱਕ ਸ਼ੇਰ ਹੈ ਕਿ ਰੁੱਤ ਜਦੋਂ ਬਦਲੀ ਤਾਂ ਬਿਨ ਉਪਦੇਸ਼ ਬਿਨ ਪੈਗਾਮ ਹੀ, ਜੋ ਵੀ ਕਿਧਰੇ ਗੁਲਮੋਹਰ ਸੀ ਖਿੜਕੇ ਸੂਹਾ ਹੋ ਗਿਆ। ਸੋ ਜਦੋਂ ਵੀ ਇਹ ਵਕਤ ਆਉਂਦਾ ਨਾ, ਆਪਣੇ ਆਪ ਹੀ ਇਹ ਵਰਤਾਰਾ ਜਿਹੜਾ ਹੈ ਆਪਣਾ ਵਾਪਰ ਜਾਂਦਾ ਇਹ ਚੀਜ਼। ਔਰ ਮੈਂ ਜੇ ਆਪਣਾ ਕਹਾਂ ਤੇ ਮੈਨੂੰ ਸ਼ਾਇਰੀ ਨਾਲ ਸ਼ੌਕ ਤਾਂ ਬਹੁਤ ਪਹਿਲਾਂ ਤੋਂ ਸੀ, ਬਚਪਨ ਤੋਂ ਸੀ। ਪਰ ਉਸ ਤੋਂ ਬਾਅਦ ਕਾਲਜ ਟਾਈਮ ਤੋਂ ਬਾਅਦ ਮੈਂ ਆਪਣੇ ਕੰਮ 'ਚ ਰੁੱਝ ਗਿਆ ਔਰ ਮੈਂ ਬਹੁਤ ਲੇਟ ਲਤੀਫ ਹਾਂ, ਮਤਲਬ ਬਹੁਤ ਲੇਟ ਆ ਕੇ ਮੈਨੂੰ ਇਹ ਸਾਰਾ ਕੁਛ ਹੋਇਆ। ਮੈਂ 43 ਦੀ ਏਜ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਆਪਣੀ ਪਹਿਲੀ ਗਜ਼ਲ ਲਿਖੀ। ਵਾਹ ਜੀ ਵਾਹ। ਔਰ ਪਾਤਰ ਸਾਹਿਬ ਉਹਨਾਂ ਨਾਲ, ਵਿਜੇ ਵਿਵੇਕ ਉਹਨਾਂ ਨਾਲ, ਔਰ ਬਹੁਤ ਹੋਰ ਅੱਛੇ ਪੋਇਟਸ ਜਿਹੜੇ ਸ਼ਾਇਰ, ਉਹਨਾਂ ਨਾਲ ਮੇਰਾ ਰਾਬਤਾ ਰਿਹਾ। ਗੁਰਤੇਜ ਕੁਹਾਰਵਾਲਾ ਸਾਹਿਬ, ਜਸਵਿੰਦਰ, ਦਰਸ਼ਨ ਬੁੱਟਰ, ਇਹਨਾਂ ਸਾਰਿਆਂ ਨਾਲ ਮੇਰਾ ਮੇਲ ਜੋਲ ਰਿਹਾ ਪਹਿਲਾਂ। ਤੇ ਅਸੀਂ ਇੱਕ ਪ੍ਰੋਗਰਾਮ ਕਰਵਾਉਂਦੇ ਹੁੰਦੇ ਸੀ। ਸਾਡੇ ਇੱਕ ਦੋਸਤ ਦੀ ਡੈਥ ਹੋ ਗਈ ਸੀ ਤੇ ਉਹਦੀ ਯਾਦ ਦੇ ਵਿੱਚ ਅਸੀਂ ਪ੍ਰੋਗਰਾਮ ਕਰਵਾਉਂਦੇ ਸੀ 2006 ਤੋਂ ਜੀ। ਔਰ 2012 'ਚ ਜਾ ਕੇ ਅਚਾਨਕ ਇਹ ਵਾਪਰਿਆ ਮੇਰੇ ਨਾਲ। ਮੈਂ ਓਸ਼ੋ ਮੈਡੀਟੇਸ਼ਨ ਸੈਂਟਰ ਪੂਨੇ ਗਿਆ ਸੀ, 15 ਦਿਨ ਰਹਿ ਕੇ ਆਇਆ ਸੀ ਉੱਥੋਂ ਜੀ। ਉੱਥੋਂ ਵਾਪਸ ਆ ਕੇ ਇੱਕ ਐਸੀ ਤਬਦੀਲੀ ਮੇਰੇ ਅੰਦਰ ਆਈ ਕਿ ਓਵਰਨਾਈਟ ਆਈ ਵਾਜ਼ ਅ ਪੋਇਟ। ਮਤਲਬ ਇੱਕ ਅਚਾਨਕ ਇੱਕ ਗਜ਼ਲ ਯਾਨੀ ਕਿ ਹੋਈ ਮੈਨੂੰ। ਔਰ ਬਹਿਰ ਦੇ ਵਿੱਚ ਸੀ। ਸਭ ਤੋਂ ਵੱਡੀ ਗੱਲ ਹੁੰਦੀ ਹੈ ਗਜ਼ਲ ਦੇ ਵਿੱਚ ਹੁੰਦਾ ਬਹਿਰ। ਹਾਲਾਂਕਿ ਮੈਨੂੰ ਬਹਿਰ ਦਾ ਇਲਮ ਨਹੀਂ ਸੀ ਉਸ ਵੇਲੇ, ਪਰ ਫਿਰ ਵੀ ਜਿਹੜੀ ਗਜ਼ਲ ਸੀ ਉਹ ਬਹਿਰ ਸੀ। ਸੋ ਕੁਦਰਤ ਨੇ ਹੀ ਸਾਨੂੰ ਚੁਣਨਾ ਹੁੰਦਾ ਕਿ ਕੀ ਕੰਮ ਲੈਣਾ ਉਹਨੇ ਸਾਡੇ ਤੋਂ। ਉਹ 2012 ਦੇ ਵਿੱਚ ਸਭ ਤੋਂ ਪਹਿਲੀ ਗਜ਼ਲ ਮੇਰੀ ਹੋਈ ਤੇ ਇਸ ਤਰ੍ਹਾਂ ਸ਼ਾਇਰੀ ਨਾਲ ਰਾਬਤਾ ਮੇਰਾ ਹੋਇਆ ਜੀ। ਮੁਕੇਸ਼ ਆਲਮ ਜੀ, ਉਹ ਗਜ਼ਲ ਕਿਹੜੀ ਸੀ? ਜ਼ਰੂਰ ਦੱਸੋ।
ਦੇਖੋ ਉਰਦੂ ਦੀ ਗਜ਼ਲ ਸੀ, ਸਭ ਤੋਂ ਪਹਿਲੀ ਗਜ਼ਲ ਮੇਰੀ ਉਰਦੂ ਦੀ ਸੀ। ਵਾਹ ਜੀ ਵਾਹ, ਜ਼ਰੂਰ ਜੀ। ਔਰ ਉਸ ਗਜ਼ਲ ਦਾ ਇੱਕ ਸ਼ੇਰ ਹੈਗਾ, ਉਹ ਬਹੁਤ ਮਸ਼ਹੂਰ ਹੈ ਹੁਣ ਵੀ, ਕਿ ये आंखें, दिल, तबीयत, प्यार, नगमे, सांस और खुद हम। ये आंखें, दिल, तबीयत, प्यार, नगमे, सांस और खुद हम, उसे कहना कि सातों ही समंदर याद करते हैं। क्या बात है, क्या बात है। ਸੋ ਇਹ ਗਜ਼ਲ ਜਿਹੜੀ ਸੀ ਇਹ ਪੂਰੀ ਬੈਰ ਦੇ ਵਿੱਚ ਸੀ। ਮੈਂ ਖੁਦ ਹੈਰਾਨ ਸੀ, ਮੈਨੂੰ ਤਾਂ ਬੈਰ ਦਾ ਪਤਾ ਨਹੀਂ ਸੀ, ਪਰ ਜਿਹੜੇ ਉਸਤਾਦ ਲੋਕ ਨੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਪੂਰੀ ਬੈਰ 'ਚ ਹੈ। ਸੋ ਇਹ ਕੰਮ ਕੁਦਰਤ ਨੇ ਸਾਡੇ ਤੋਂ ਲੈਣਾ ਹੁੰਦਾ। ਪੰਜਾਬੀ ਦੀ ਜਿਹੜੀ ਗਜ਼ਲ ਸੀ ਉਹਦਾ ਮਤਲਬ ਸੀ, ਉਹ ਬਿਲਕੁਲ ਪੈਰਲਲ ਚੱਲਿਆ। ਮੇਰੇ ਨਾਲ ਕੀ ਹੋਇਆ ਕਿ ਪੰਜਾਬੀ ਤੇ ਉਰਦੂ ਦੀ ਜਿਹੜੀ ਪੋਇਟਰੀ ਹੈ ਉਹ ਬਿਲਕੁਲ ਪੈਰਲਲ ਚੱਲੀ। ਵਾਹ ਜੀ ਵਾਹ। ਮਤਲਬ ਇਸ ਤਰ੍ਹਾਂ ਸਮਝ ਲਈਏ ਕਿ ਜੇ 20 ਰਚਨਾਵਾਂ ਮੇਰੀਆਂ ਉਰਦੂ ਦੀਆਂ ਹੋਈਆਂ ਤੇ 20 ਰਚਨਾਵਾਂ ਪੰਜਾਬੀ ਦੀਆਂ ਹੋਈਆਂ। ਕੀ ਬਾਤ ਆ। ਇੰਨਾ ਬੈਲੈਂਸ ਸੀ ਮੇਰੇ ਨਾਲ। ਔਰ ਜਿਹੜੇ ਸਬਜੈਕਟ ਮੇਰੇ ਉਰਦੂ ਦੇ ਵਿੱਚ ਨੇ ਉਹ ਪੰਜਾਬੀ 'ਚ ਨਹੀਂ ਹੈ, ਜੋ ਮੈਂ ਪੰਜਾਬੀ 'ਚ ਕਹਿੰਦਾ ਉਰਦੂ 'ਚ ਨਹੀਂ ਹੈ। ਮੈਨੂੰ ਲੱਗਦਾ ਵੀ ਸ਼ਾਇਰੀ ਨੇ ਆਪਣਾ ਡਿਕਸ਼ਨ, ਆਪਣੀ ਲੈਂਗੁਏਜ, ਆਪਣੀ ਵਿਧਾ ਜਿਹੜੀ ਹੈ, ਉਹ ਸਿੰਸ ਜਿਹੜੇ ਆਪਾਂ ਕਹਿੰਦੇ ਆ, ਉਹ ਆਪ ਚੁਣਦੀ ਹੈ। ਕੀ ਬਾਤ ਆ। ਸੋ ਇਹਦੇ ਹਿਸਾਬ ਨਾਲ ਮੇਰੇ ਨਾਲ ਵਾਪਰਿਆ। ਪੰਜਾਬੀ ਦੇ ਵਿੱਚ ਮੇਰੇ ਬਹੁਤ ਸਾਰੇ ਗੀਤ ਨੇ, ਨਜ਼ਮਾਂ ਆ, ਗਜ਼ਲਾਂ ਆ, ਖੁੱਲੀਆਂ ਨਜ਼ਮਾਂ ਵੀ ਹੈ। 4 ਸਿਨਫਾਂ 'ਚ ਮੇਰਾ ਪੰਜਾਬੀ ਦਾ ਕੰਮ ਹੈ। ਉਰਦੂ ਦੇ ਵਿੱਚ ਜ਼ਿਆਦਾ ਗਜ਼ਲਾਂ ਨੇ ਮੇਰੀਆਂ ਤੇ ਨਜ਼ਮਾਂ ਬਹੁਤ ਥੋੜੀਆਂ ਨੇ। ਜੀ ਬਿਲਕੁਲ। ਮੁਕੇਸ਼ ਆਲਮ ਜੀ, ਪੰਜਾਬੀ ਦੀ ਇੱਕ ਗਜ਼ਲ ਜ਼ਰੂਰ ਗੱਲਬਾਤ ਕਰਦੇ ਹੋਏ ਜ਼ਰੂਰ ਸਾਂਝੀ ਕਰੋ। ਜੀ ਪੰਜਾਬੀ ਦੀ ਗਜ਼ਲ ਮੈਂ ਹਾਜ਼ਰ ਕਰਦਾ ਹਾਂ। ਜੀ ਬਿਲਕੁਲ ਜੀ। ਕਿ ਜ਼ਿੰਦਗੀ ਨੂੰ ਕੀ ਇਹ ਮੌਕਾ ਮਿਲ ਸਕੇਗਾ ਮਰਦਿਆਂ, ਜ਼ਿੰਦਗੀ ਨੂੰ ਕੀ ਇਹ ਮੌਕਾ ਮਿਲ ਸਕੇਗਾ ਮਰਦਿਆਂ, ਸੋਚਦਾ ਹਾਂ ਜਾਣ ਲੱਗੇ ਬਿਸਤਰਾ ਤੈਅ ਕਰਦਿਆਂ। ਕੀ ਬਾਤ ਆ, ਕੀ ਬਾਤ ਆ। ਜ਼ਿੰਦਗੀ ਨੂੰ ਕੀ ਇਹ ਮੌਕਾ ਮਿਲ ਸਕੇਗਾ ਮਰਦਿਆਂ, ਸੋਚਦਾ ਹਾਂ ਜਾਣ ਲੱਗੇ ਬਿਸਤਰਾ ਤੈਅ ਕਰਦਿਆਂ। ਸ਼ੇਰ ਵੇਖਣਾ ਕਿ ਰਿਸ਼ਤਿਆਂ ਦਾ, ਰੁਤਬਿਆਂ ਦਾ ਕੀ ਕਰਾਂ, ਇਹ ਸੋਚਦਾ। ਰਿਸ਼ਤਿਆਂ ਦਾ, ਰੁਤਬਿਆਂ ਦਾ ਕੀ ਕਰਾਂ, ਇਹ ਸੋਚਦਾ। ਮੈਂ ਪਹਾੜੀ ਚੜ੍ਹਨ ਵੇਲੇ ਬੋਝ ਹਲਕਾ ਕਰਦਿਆਂ। ਕੀ ਬਾਤ ਆ, ਬਹੁਤ ਖੂਬ। ਔਰ ਬਹੁਤ ਸ਼ੁਕਰੀਆ। ਔਰ ਮੈਲ ਮਨਫੀ ਹੋ ਗਈ ਜਿੱਦਾਂ ਨਿਤਰਦੇ ਨੀਰ ਚੋਂ, ਮੈਲ ਮਨਫੀ ਹੋ ਗਈ ਜਿੱਦਾਂ ਨਿਤਰਦੇ ਨੀਰ ਚੋਂ, ਪੀੜ ਖਾਰਿਜ ਹੋ ਗਈ ਤੇਰੇ ਤਸੀਹੇ ਜਰਦਿਆਂ। ਕੀ ਬਾਤ ਆ, ਕੀ ਬਾਤ ਆ, ਵਾਹ। ਬਹੁਤ ਧੰਨਵਾਦ। ਸ਼ੇਰ ਵੇਖਣਾ ਕਿ ਰਾਗ ਤੇਰਾ ਖਹਿ ਗਿਆ ਅੱਜ ਫਿਰ ਮੇਰੇ ਵੈਰਾਗ ਸੰਗ। ਕੀ ਬਾਤ ਆ, ਕੀ ਬਾਤ ਆ। ਰਾਗ ਤੇਰਾ ਖਹਿ ਗਿਆ ਅੱਜ ਫਿਰ ਮੇਰੇ ਵੈਰਾਗ ਸੰਗ, ਜ਼ਖਮ ਫਿਰ ਉੱਚੜ ਗਏ ਆਠਰ ਦਿਆਂ ਆਠਰ ਦਿਆਂ। ਕੀ ਬਾਤ ਆ, ਕੀ ਬਾਤ ਆ। ਬਹੁਤ ਖੂਬ, ਬਹੁਤ ਖੂਬ। ਬਹੁਤ ਬਹੁਤ ਸ਼ੁਕਰੀਆ। ਰਾਗ ਤੇਰਾ ਖਹਿ ਗਿਆ ਅੱਜ ਫਿਰ ਮੇਰੇ ਵੈਰਾਗ ਸੰਗ, ਜ਼ਖਮ ਫਿਰ ਉੱਚੜ ਗਏ ਆਠਰ ਦਿਆਂ। और आखिरी शेर है कि रीज है आलम ही सारा मिल पवे ऐ पर ए मन, रीज है आलम ही सारा मिल पवे ऐ पर ए मन, छाननी है छाननी विच नीर किद्दां परदियां। क्या बात है, क्या बात है। बहुत बहुत धन्यवाद, बहुत धन्यवाद। बहुत खूब। बहुत शुक्रिया ਮੁਕੇਸ਼ ਆਲਮ ਜੀ। ਇੱਕ ਤਾਂ ਹੁੰਦਾ ਬਹਿਰ ਵਿੱਚ ਤੁਸੀਂ ਲਿਖਦੇ ਹੋ, ਪਰ ਬਹਿਰ ਵਿੱਚ ਤੁਸੀਂ ਲਿਖਦੇ ਕੀ ਹੋ ਇਹ ਮਾਇਨੇ ਰੱਖਦਾ ਹੈ। ਸੋ ਖੂਬਸੂਰਤ ਤੁਹਾਡੇ ਅਲਫਾਜ਼, ਬਾ ਕਮਾਲ ਤੁਹਾਡੀ ਸ਼ਾਇਰੀ ਅਤੇ ਬੜੇ ਖੂਬਸੂਰਤ ਖਿਆਲ ਆ। ਜਿਵੇਂ ਤੁਸੀਂ ਦੱਸਿਆ ਕਿ ਆਮਦ ਹੁੰਦੀ ਆ, ਹੈ ਨਾ। ਸੋ ਤੁਸੀਂ ਕਦੇ ਵੀ ਕੁਝ ਸੋਚ ਕੇ ਬਣਾ ਕੇ ਜਾਂ ਬਹੁਤ ਜ਼ੋਰ ਦੇ ਨਾਲ ਕੰਮ ਕਰਨ ਵਾਲੇ ਨਹੀਂ ਹੁੰਦੇ ਇਹ। ਸੋ ਇੱਕ ਬੜਾ ਹੀ ਕੁਦਰਤੀ ਜਿਹਾ, ਬੜਾ ਹੀ ਨੈਚੁਰਲ ਜਿਹਾ ਹੁੰਦਾ ਹੈ ਕਿ ਅਸੀਂ ਸਹਿਜ ਹੋ ਕੇ ਬੜਾ ਕੁਛ ਕਰ ਲੈਂਦੇ, ਜਿਹੜਾ ਬੜਾ ਵੱਖਰਾ ਹੁੰਦਾ ਹੈ। ਦੇਖੋ ਜਦੋਂ ਕੋਈ ਚੀਜ਼ ਕੋਸ਼ਿਸ਼ ਨਾਲ ਕਰਦੇ ਹਾਂ, ਜਦੋਂ ਅਸੀਂ ਜ਼ੋਰ ਨਾਲ ਕੋਈ ਚੀਜ਼ ਕਰਦੇ ਹਾਂ, ਮੰਨ ਲਓ ਇਸ ਤਰ੍ਹਾਂ ਸਮਝ ਲਈਏ ਕਿ ਕੋਈ ਗੁਲਾਬ ਹਾਲੇ ਖਿੜਿਆ ਨਹੀਂ, ਖਿੜਨ ਵਾਲਾ ਆ, ਤੇ ਉਹਨੂੰ ਅਸੀਂ ਹੱਥਾਂ ਨਾਲ ਯਾਨੀ ਕਿ ਉਹਦੀਆਂ ਪੱਤੀਆਂ ਨੂੰ ਖੋਲ ਦੀ, ਉਹਦੀਆਂ ਪੰਖੜੀਆਂ ਨੂੰ ਖੋਲਣ ਦੀ ਕੋਸ਼ਿਸ਼ ਕਰੀਏ, ਉਹ ਗੁਲਾਬ ਨਹੀਂ ਬਣਦਾ। ਕੀ ਬਾਤ ਹੈ, ਕੀ ਬਾਤ ਹੈ। ਇਹੀ ਸ਼ਾਇਰੀ ਦੇ ਵਿੱਚ ਹੈ। ਇਹ ਗੱਲ ਨਹੀਂ ਹੈ ਕਿ ਸ਼ਾਇਰੀ ਦੇ ਵਿੱਚ ਤੁਹਾਡਾ ਆਪਣਾ ਹੁਨਰ ਜਾਂ ਆਪਣੀ ਤੁਹਾਡੀ ਸ਼ਮੂਲੀਅਤ ਨਹੀਂ ਹੁੰਦੀ, ਪਰ ਜਿਹੜਾ ਪਹਿਲਾ ਕੰਮ ਹੈ, ਪਹਿਲੀ ਜਿਹੜੀ ਆਮਦ ਹੈ, ਉਹ ਤਾਂ ਦੇਣ ਹੀ ਹੈ। ਉਸ ਤੋਂ ਬਾਅਦ ਤੁਹਾਡਾ ਹੁਨਰ ਜਿਹੜਾ ਹੈ ਉਹ ਵੀ ਕੰਮ ਕਰਦਾ ਹੈ। ਉਸ ਤੋਂ ਬਾਅਦ ਤੁਸੀਂ ਉਹਦੇ ਉੱਤੇ ਕੰਮ ਕਰ ਸਕਦੇ। ਮੈਂ ਇਸੇ ਤਰ੍ਹਾਂ ਕਹਿੰਦਾ ਹੁੰਦਾ ਕਈ ਜਣਿਆਂ ਨੂੰ ਕਿ ਹੀਰਾ ਜਿਹੜਾ ਹੈ ਉਹ ਆਪਾਂ ਨੂੰ ਮਿਲਦਾ ਆ, ਉਹਦੇ ਪਹਿਲੂ ਅਸੀਂ ਨਿਖਾਰਨੇ ਹੁੰਦੇ ਨੇ, ਬਸ ਇੰਨਾ ਹੀ ਕੰਮ ਹੈ ਸ਼ਾਇਰ ਦਾ, ਉਸ ਤੋਂ ਇਲਾਵਾ ਕੁਛ ਨਹੀਂ। ਬਿਲਕੁਲ ਜੀ। ਹਾਂ, ਉਹ ਸ਼ੇਰ ਨਹੀਂ, ਮਤਲਬ ਹੀਰਾ ਨਹੀਂ ਪੈਦਾ ਕਰ ਸਕਦਾ, ਉਹਨੂੰ ਤਰਾਸ਼ ਸਕਦਾ, ਹੋਰ ਕੁਛ ਨਹੀਂ ਕਰ ਸਕਦਾ।
ਬਹੁਤ ਬਹੁਤ ਵੱਡਾ ਖਿਆਲ ਆ ਮੁਕੇਸ਼ ਆਲਮ ਜੀ, ਲੈ ਤੁਸੀਂ ਦੱਸਿਆ। ਜੀ, ਬਹੁਤ ਸੋ ਧੰਨਵਾਦ। ਜੀ ਮੈਂ ਇੱਕ ਗੱਲ ਹੋਰ ਕਰਦੀ ਜਾਵਾਂ ਕਿ ਬੜੇ ਮੁਸ਼ਾਇਰਿਆਂ ਵਿੱਚ, ਬੜੀਆਂ ਮਹਿਫਲਾਂ ਦਾ ਤੁਸੀਂ ਸ਼ਿੰਗਾਰ ਹੁੰਦੇ ਹੋ, ਅਕਸਰ ਸਾਨੂੰ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲਦਾ। ਅਤੇ ਕਦੇ ਕੋਈ ਜੀ ਮੁਕੇਸ਼ ਆਲਮ ਜੀ ਕੋਈ ਯਾਦਗਾਰ ਕਿੱਸਾ ਹੋਇਆ ਹੋਵੇ ਇਹਨਾਂ ਮੁਸ਼ਾਇਰਿਆਂ ਦੇ ਦੌਰਾਨ ਜਿਹੜਾ ਤੁਸੀਂ ਦੱਸਣਾ ਜ਼ਰੂਰੀ ਸਮਝੋ, ਤਾਂ ਮੈਂ ਕਹੂੰਗੀ ਕੋਈ ਜ਼ਰੂਰ ਸਾਂਝਾ ਕਰੋ। ਦੇਖੋ ਮੈਂ ਨਾ ਜੀ ਬਿਲਕੁਲ, ਇੱਕ ਨਾ ਲੇਟੈਸਟ ਇੱਕ ਤਕਰੀਬਨ 3-4 ਮਹੀਨੇ ਪਹਿਲਾਂ ਇੱਕ ਮੁਸ਼ਾਇਰਾ ਹੋਇਆ ਇੰਦੌਰ ਦੇ ਵਿੱਚ ਜੀ। ਉਹਦੇ ਵਿੱਚ ਮੈਂ ਐਜ਼ ਅ ਉਰਦੂ ਪੋਇਟ ਗਿਆ ਹੋਇਆ ਸੀ। ਵਾਹ। ਤੇ ਉੱਥੇ ਵਸੀਮ ਬਰੇਲਵੀ ਸਾਹਿਬ, ਰਾਹਤ ਇੰਦੌਰੀ ਸਾਹਿਬ, ਇਹ ਸਾਰੇ ਜਣੇ ਉਸ ਸਟੇਜ ਤੇ ਹਾਜ਼ਰ ਸਨ ਜੀ। ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਬਹੁਤ ਵੱਡੇ ਵੱਡੇ ਜਿਹੜੇ ਸ਼ਾਇਰ ਨੇ ਜਿਹਨਾਂ ਨੂੰ ਅਸੀਂ ਦੂਰੋਂ ਦੇਖ ਕੇ ਯਾਨੀ ਕਿ ਖੁਸ਼ ਹੋ ਜਾਂਦੇ ਸੀ ਜਾਂ ਦੇਖਣ ਦੀ ਚਾਹ ਹੁੰਦੀ ਸੀ, ਉਹਨਾਂ ਦੇ ਨਾਲ ਬੈਠ ਕੇ ਮੈਂ ਪੜ੍ਹਿਆ। ਵਾਹ ਜੀ ਵਾਹ। ਸੋ ਉਹ ਉੱਥੇ ਮੈਂ ਜਦੋਂ ਆਪਣਾ ਕਲਾਮ ਸੁਣਾਇਆ ਤੇ ਬੜਾ ਅੱਛਾ ਰਿਸਪੌਂਸ ਵੀ ਮਿਲਿਆ, ਖਿਰਦਾਦ ਵੀ ਮਿਲੀ। ਮੁਸ਼ਾਇਰਾ ਖਤਮ ਹੋਣ ਤੋਂ ਬਾਅਦ ਵਸੀਮ ਬਰੇਲਵੀ ਸਾਹਿਬ ਨੇ ਮੈਨੂੰ ਬੁਲਾਇਆ, ਜੀ ਮੁਕੇਸ਼ ਇੱਧਰ ਆਓ। ਯਾਨੀ ਹਿੰਦੀ ਉਰਦੂ ਵਿੱਚ ਗੱਲ ਕਰਦੇ ਰਹੋ, ਮੈਂ ਪੰਜਾਬੀ 'ਚ ਗੱਲ ਕਰ ਰਿਹਾ ਕਿਉਂਕਿ ਆਪਣਾ ਚੈਨਲ ਪੰਜਾਬੀ ਚੈਨਲ ਹੈ। ਸੋ ਉਹਦੇ 'ਚ ਉਹਨਾਂ ਨੇ ਮੈਨੂੰ ਬੁਲਾਇਆ ਔਰ ਬੜੇ ਖੁਸ਼ ਹੋ ਕੇ ਕਿਹਾ ਕਿ ਮੁਕੇਸ਼ ਮੈਂ ਕਰੀਬਨ 50 ਸਾਲ ਤੋਂ ਮੁਸ਼ਾਇਰੇ ਪੜ੍ਹ ਰਿਹਾ ਤੇ ਮੈਨੂੰ ਤੁਹਾਡੇ ਵਰਗੀ ਜਿਹੜੀ ਪੋਇਟਰੀ ਹੈ ਬਹੁਤ ਘੱਟ ਸੁਣਨ ਨੂੰ ਮਿਲੀ ਹੈ। ਕਿਆ ਬਾਤ ਹੈ, ਕਿਆ ਬਾਤ। ਸੋ ਮੈਨੂੰ ਇੰਨੀ ਖੁਸ਼ੀ ਹੋਈ, ਮਤਲਬ ਇਹ ਸਮਝ ਲਓ ਕਿ ਮੈਂ ਰੋਣ ਵਾਲਾ ਹੋ ਗਿਆ। ਮੈਂ ਨਾ ਉਹਨਾਂ ਦੇ ਪੈਰੀਆਂ ਤੇ ਲਾ ਕੇ ਉਹਨਾਂ ਨੂੰ ਜੱਫੀ ਪਾ ਲਈ ਔਰ ਬਹੁਤ ਦੇਰ ਤੱਕ ਨਹੀਂ ਛੱਡਿਆ ਉਹਨਾਂ ਨੂੰ, ਔਰ ਉਹਨਾਂ ਨੇ ਵੀ ਮੈਨੂੰ ਨਹੀਂ ਕਿਹਾ ਵੀ ਕਾਕਾ ਪਿੱਛੇ ਹੋ। ਸੋ ਇਸ ਤਰ੍ਹਾਂ ਦੀ ਜਦੋਂ ਐਪਰੀਸੀਏਸ਼ਨ ਵੱਡਿਆਂ ਤੋਂ ਸਾਨੂੰ ਮਿਲਦੀ ਹੈ ਤੇ ਬਹੁਤ ਅੱਛਾ ਲੱਗਦਾ ਹੈ। ਜੀ ਬਿਲਕੁਲ ਜੀ। ਮੁਕੇਸ਼ ਆਲਮ ਜੀ, ਆਪਾਂ ਉਰਦੂ ਦੀ ਪੰਜਾਬੀ ਦੀ ਗੱਲ ਕਰ ਰਹੇ ਸੀ ਤੇ ਮੈਂ ਤੁਹਾਨੂੰ ਇਹ ਜ਼ਰੂਰ ਪੁੱਛੂੰਗੀ ਕਿ ਠੀਕ ਆ, ਤੁਹਾਡੀ ਆਮਦ ਆ, ਤੁਹਾਡੇ ਖਿਆਲਾਂ ਦਾ ਹਿੱਸਾ ਹੁੰਦੇ ਆ, ਤੁਹਾਡੀ ਹਰ ਇੱਕ ਸ਼ੇਰ, ਹਰ ਇੱਕ ਗਜ਼ਲ ਤੁਹਾਡਾ ਆਪਣਾ ਹਿੱਸਾ ਹੁੰਦਾ ਦਰਅਸਲ। ਸੋ ਜਦੋਂ ਪੰਜਾਬੀ 'ਚ ਲਿਖਦੇ ਹੋ ਜਾਂ ਉਰਦੂ 'ਚ ਲਿਖਦੇ ਹੋ, ਕਦੇ ਕੋਈ ਫ਼ਰਕ ਮਹਿਸੂਸ ਹੋਇਆ ਕਿ ਆਪਣੀ ਜ਼ੁਬਾਨ ਦੇ ਵਿੱਚ ਲਿਖਣਾ, ਸੋਚਣਾ, ਆਪਣੇ ਖਿਆਲਾਂ ਨੂੰ ਉਸ ਬੁਲੰਦੀ 'ਤੇ ਲੈ ਕੇ ਜਾਣਾ, ਕਦੇ ਕੋਈ ਫ਼ਰਕ ਮਹਿਸੂਸ ਹੋਇਆ ਕਿ ਤੁਹਾਡੀ ਆਪਣੀ ਜ਼ੁਬਾਨ ਦੇ ਵਿੱਚ ਜਦੋਂ ਤੁਸੀਂ ਕੁਝ ਕਹਿੰਦੇ ਹੋ ਜਾਂ ਲਿਖਦੇ ਹੋ ਅਤੇ ਉਹ ਥੋੜ੍ਹਾ ਜਿਹਾ ਵੱਖਰਾ ਹੁੰਦਾ ਹੈ? ਦੇਖੋ ਪੰਜਾਬੀ ਦੇ ਵਿੱਚ ਜਦੋਂ ਮੈਂ ਕਹਿਣਾ ਨਾ, ਮੈਂ ਬਹੁਤ ਸਹਿਜ ਹੁੰਦਾ। ਹਾਲਾਂਕਿ ਉਰਦੂ 'ਚ ਵੀ ਹੁੰਦਾ, ਪਰ ਜਿੰਨਾ ਪੰਜਾਬੀ 'ਚ ਹੁੰਦਾ ਉਹਨਾਂ ਮੈਂ ਉਰਦੂ 'ਚ ਸਹਿਜ ਨਹੀਂ ਹੁੰਦਾ। ਵਾਹ। ਹਾਲਾਂਕਿ ਮੇਰੀ ਜਿਹੜੇ ਬੜੀ ਵਿਡੰਬਨਾ, ਦੇਖੋ ਤੁਸੀਂ ਜਿਹੜੇ ਉਰਦੂ ਦੇ ਪੋਇਟ ਨੇ, ਮੈਨੂੰ ਕਹਿੰਦੇ ਯਾਰ ਤੇਰੀ ਪੰਜਾਬੀ ਦੀ ਪੋਇਟਰੀ ਬਹੁਤ ਕਮਾਲ ਆ। ਕਿਆ ਬਾਤ ਆ। ਔਰ ਜਦੋਂ ਮੈਂ ਪੰਜਾਬੀ ਵਾਲਿਆਂ 'ਚ ਬੈਠਾ ਹੁੰਦਾ ਆ, ਉਹ ਕਹਿੰਦੇ ਯਾਰ ਤੇਰੀ ਉਰਦੂ ਦੀ ਪੋਇਟਰੀ ਬਹੁਤ ਕਮਾਲ ਆ। ਮੈਂ ਵਿਡੰਬਨਾ ਇਸੇ ਕਰਕੇ ਇਸਤੇਮਾਲ ਕੀਤਾ ਲਫ਼ਜ਼ ਨਾ ਕਿ ਇਹ ਵਿਡੰਬਨਾ ਆ, ਪਰ ਮੈਨੂੰ ਇਹ ਨਾ ਪਤਾ ਹੈ ਕਿ ਮੈਂ ਜਦੋਂ ਪੰਜਾਬੀ 'ਚ ਹੁੰਦਾ ਨਾ ਤੇ ਮੈਨੂੰ ਐਂ ਲੱਗਦਾ ਕਿ ਮੈਂ ਆਪਦੇ ਨਾਲ ਗੱਲ ਕਰ ਰਿਹਾ। ਜਦੋਂ ਮੈਂ ਉਰਦੂ 'ਚ ਹੁੰਦਾ ਤਾਂ ਮੈਨੂੰ ਲੱਗਦਾ ਮੈਂ ਬਾਕੀਆਂ ਨਾਲ ਗੱਲ ਕਰ ਰਿਹਾ। ਕਿਆ ਬਾਤ ਆ, ਬਹੁਤ ਅੱਛਾ। ਇਹ ਜਿਹੜਾ ਫਰਕ ਹੈ ਨਾ, ਮੇਰੇ ਲਈ ਤਾਂ ਬਹੁਤ ਵੱਡਾ ਹੈ। ਪਤਾ ਨਹੀਂ ਸੁਣਨ ਵਾਲਿਆਂ ਜਾਂ ਪੜ੍ਹਨ ਵਾਲਿਆਂ ਲਈ ਵੱਡਾ ਹੈ ਕਿ ਨਹੀਂ। ਨਹੀਂ ਮੁਕੇਸ਼ ਆਲਮ ਜੀ, ਪਰ ਮੇਰੇ ਲਈ ਇਹ ਫਰਕ ਬਹੁਤ ਵੱਡਾ ਹੈ। ਤੁਸੀਂ ਜਿਸ ਤਰੀਕੇ ਦਾ ਜਵਾਬ ਦਿੱਤਾ ਨਾ, ਤੇ ਮੇਰੇ ਹਿਸਾਬ ਨਾਲ ਬਹੁਤ ਵੱਡਾ ਤੇ ਖਰਾ ਜਵਾਬ ਆ ਇਹ ਛੋਟੇ ਜਿਹੇ ਸੈਂਟੈਂਸ ਦੇ ਵਿੱਚ। ਸੋ ਮੁਕੇਸ਼ ਆਲਮ ਜੀ, ਇੱਕ ਪੰਜਾਬੀ ਦੀ ਗਜ਼ਲ ਹੋਰ ਹੋ ਜਾਵੇ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਸਰੋਤੇ ਕੁਝ ਨਾ ਕੁਝ ਜ਼ਰੂਰ ਸੁਣਨ। ਦੇਖੋ ਮੇਰਾ ਖਿਆਲ ਹੈ ਕਿ ਆਪਣੀ ਇੰਟਰਵਿਊ ਜਿਹੜੀ ਹੈ ਬਹੁਤ ਲੰਬੇ ਸਮੇਂ ਵਾਲੀ ਨਹੀਂ ਹੈ, ਤੇ ਮੈਂ ਚਾਹੁੰਦਾ ਵੀ ਇੱਕ ਹੋਰ ਸਿਨਫ ਦੇ ਵਿੱਚ ਤੁਹਾਨੂੰ ਮੈਂ ਕੁਝ ਹਾਜ਼ਰ ਕਰਾਂ। ਜੀ ਬਿਲਕੁਲ। ਸਰੋਤਿਆਂ ਲਈ ਨਾ ਇੱਕ ਮੈਂ ਬਿਲਕੁਲ ਸ਼ੁਰੂਆਤੀ ਦੌਰ ਦੇ ਵਿੱਚ 5 ਤੱਤਾਂ ਦੇ ਉੱਤੇ 5 ਨਜ਼ਮਾਂ ਆਈਆਂ ਸੀ ਮੇਰੀਆਂ। ਵਾਹ ਜੀ ਵਾਹ। ਮਿੱਟੀ, ਪਾਣੀ, ਹਵਾ, ਆਕਾਸ਼ ਤੇ ਅਗਨੀ। ਉਹਦੇ ਵਿੱਚੋਂ ਇੱਕ ਨਜ਼ਮ ਹੈ ਮਿੱਟੀ ਦੇ ਉੱਤੇ। ਵਾਹ। ਸੋ ਮੈਂ ਉਹ ਤੁਹਾਨੂੰ ਸੁਣਾਉਣਾ। ਇਰਸ਼ਾਦ। ਕਿ ਕੋਈ ਤਾਂ ਰੂਪ, ਕੋਈ ਬਣਤਰ, ਕੋਈ ਆਕਾਰ ਦੇ ਮੈਨੂੰ, ਕੋਈ ਤਾਂ ਰੂਪ, ਕੋਈ ਬਣਤਰ, ਕੋਈ ਆਕਾਰ ਦੇ ਮੈਨੂੰ, ਸਮੇਂ ਦੇ ਚੱਕ ਤੇ ਚੜਿਆ ਹਾਂ ਮੈਂ ਸੰਵਾਰ ਦੇ ਮੈਨੂੰ। ਕੀ ਬਾਤ। ਹਰ ਇੱਕ ਮਿੱਟੀ ਦੇ ਭਾਂਡੇ ਨੇ ਤਾਂ ਇੱਕ ਦਿਨ ਖੁਰ ਹੀ ਜਾਣਾ ਹੈ, ਬਣ ਕੇ ਮਿਟਣ ਦੀ ਤੌਫੀਕ ਹੈ ਕੁਮਿਆਰ ਦੇ ਮੈਨੂੰ। ਵਾਹ ਵਾਹ। ਬਸ ਸ਼ੁਕਰੀਆ। ਔਰ ਮੇਰੀ ਮਿੱਟੀ ਚੋਂ ਕੁਝ ਮਿੱਟੀ ਦੇ ਤੂੰ ਦੀਵੇ ਬਣਾ ਦੇਵੀਂ। ਵਾਹ ਜੀ ਵਾਹ। ਮੇਰੀ ਮਿੱਟੀ ਚੋਂ ਕੁਝ ਮਿੱਟੀ ਦੇ ਤੂੰ ਦੀਵੇ ਬਣਾ ਦੇਵੀਂ, ਪਰਿੰਦੇ ਪੀ ਸਕਣ ਪਾਣੀ ਕੁਝ ਕੁੱਜੇ ਬਣਾ ਦੇਵੀਂ। ਵਾਹ ਜੀ ਵਾਹ। ਕਿ ਫੁੱਲਾਂ ਨੂੰ ਮਿਲੇ ਆਧਾਰ ਕੁਝ ਗਮਲੇ ਬਣਾ ਦੇਵੀਂ, ਤੇ ਫਿਰ ਵੀ ਜੇ ਬਚਾਂ ਸੱਜਣਾ ਦੇ ਰਾਹ ਖਿਲਾਰ ਦੇ ਮੈਨੂੰ। ਕਿਆ ਬਾਤ ਹੈ। ਤੇ ਬਣ ਕੇ ਮਿਟਣ ਦੀ ਤੌਫੀਕ ਹੈ ਕੁਮਿਆਰ ਦੇ ਮੈਨੂੰ। ਕਿਆ ਬਾਤ ਹੈ। ਬਹੁਤ ਧੰਨਵਾਦ। ਔਰ ਇਹ ਪਾਣੀ ਵਕਤ ਦੇ ਮੈਨੂੰ ਵਹਾ ਕੇ ਜਾ ਵੀ ਸਕਦੇ ਨੇ। ਇਹ ਪਾਣੀ ਵਕਤ ਦੇ ਮੈਨੂੰ ਵਹਾ ਕੇ ਜਾ ਵੀ ਸਕਦੇ ਨੇ, ਵਰੋਲੇ ਹੋਂਦ ਮੇਰੀ ਨੂੰ ਉਡਾ ਕੇ ਜਾ ਵੀ ਸਕਦੇ ਨੇ, ਤੇਰੀ ਰਹਿਮਤ ਦੇ ਮੀਂਹ ਜ਼ਰਰੇ ਮੇਰੇ ਮਹਿਕਾ ਵੀ ਸਕਦੇ ਨੇ, ਕਬੂਲਾਂ ਹਰ ਰਜ਼ਾ ਤੇਰੀ ਇੰਨਾ ਇਤਬਾਰ ਦੇ ਮੈਨੂੰ। ਵਾਹ ਜੀ ਵਾਹ
ਤੇ ਬਣ ਕੇ ਮਿਟਣ ਦੀ ਤੌਫੀਕ ਹੈ ਕੁਮਿਆਰ ਦੇ ਮੈਨੂੰ। ਕੀ ਬਾਤ ਆ। ਪ੍ਰਬੰਧ ਵੇਖਣਾ ਕਿ ਤੇਨੀ ਨਿਮਰਤਾ ਬਖਸ਼ੀ ਕਿ ਮੈਂ ਪਾਣੀ ਨੂੰ ਰਾਹ ਦੇਵਾਂ, ਤੇਨੀ ਨਿਮਰਤਾ ਬਖਸ਼ੀ ਕਿ ਮੈਂ ਪਾਣੀ ਨੂੰ ਰਾਹ ਦੇਵਾਂ, ਮੈਂ ਲਾਵੇ ਸਾਂਭ ਕੇ ਛਾਤੀ 'ਚ ਸਾਗਰ ਨੂੰ ਵੀ ਥਾਹ ਦੇਵਾਂ, ਮੈਂ ਉਗਦੇ ਬੂਟਿਆਂ ਨੂੰ ਬਲ ਤੇ ਕਬਰਾਂ ਨੂੰ ਪਨਾਹ ਦੇਵਾਂ, ਨਿਗੁਣਾ ਹਾਂ ਬਹੁਤ ਫਿਰ ਵੀ ਤੂੰ ਇਹ ਅਧਿਕਾਰ ਦੇ ਮੈਨੂੰ, ਤੇ ਬਣ ਕੇ ਮਿਟਣ ਦੀ ਤੌਫੀਕ ਹੈ ਕੁਮਿਆਰ ਦੇ ਮੈਨੂੰ। ਕੀ ਬਾਤ। ਬਹੁਤ ਧੰਨਵਾਦ। ਆਖਰੀ ਬੰਦ ਹੈ ਕਿ ਕਦੋਂ ਮੈਂ ਆਖਿਆ ਮੈਨੂੰ ਕੋਈ ਸਨਮਾਨ ਮਿਲ ਜਾਵੇ, ਕਦੋਂ ਮੈਂ ਆਖਿਆ ਮੈਨੂੰ ਕੋਈ ਸਨਮਾਨ ਮਿਲ ਜਾਵੇ, ਕਦੋਂ ਮੈਂ ਆਖਿਆ ਆਲਮ ਨੂੰ ਉੱਚੀ ਸ਼ਾਨ ਮਿਲ ਜਾਵੇ, ਮੈਂ ਆਪਣੀ ਜ਼ਾਤ ਨਾ ਭੁੱਲਾਂ ਚਾਹੇ ਅਸਮਾਨ ਮਿਲ ਜਾਵੇ, ਹੈ ਇੰਨੀ ਹੀ ਅਰਜ਼ ਮੈਂ ਕਦ ਕਿਹਾ ਅੰਬਾਰ ਦੇ ਮੈਨੂੰ, ਤੇ ਬਣ ਕੇ ਮਿਟਣ ਦੀ ਤੌਫੀਕ ਹੈ ਕੁਮਿਆਰ ਦੇ ਮੈਨੂੰ। ਕੀ ਬਾਤ ਆ। ਬਹੁਤ ਧੰਨਵਾਦ। ਮੁਕੇਸ਼ ਆਲਮ ਜੀ, ਇਹ ਖਿਆਲ ਤੁਹਾਡਾ ਜ਼ਿੰਦਗੀ ਦਾ ਪੂਰਾ ਸਰਮਾਇਆ ਤੇ ਨਿਚੋੜ ਕਹਿ ਸਕਦੀ ਹਾਂ ਮੈਂ। ਇਹਦੇ ਵਿੱਚ ਨਿਮਰਤਾ ਵੀ ਆ, ਇਹਦੇ ਵਿੱਚ ਮਰ ਮਿਟਣ ਦੀ ਤਾਂਘ ਆ ਸੱਜਣਾ ਪਿਆਰਿਆਂ ਦੇ ਲਈ। ਸੋ ਬੜਾ ਖੂਬਸੂਰਤ ਰੰਗ ਤੁਹਾਡਾ, ਤੇ ਮੈਂ ਮੁਬਾਰਕਬਾਦ ਦਿੰਦੀ ਹਾਂ। ਖੁਸ਼ਕਿਸਮਤੀ ਆ ਮੇਰੀ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇਸ ਵਕਤ। ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਮੁਕੇਸ਼ ਆਲਮ ਜੀ, ਹਰ ਇੱਕ ਸ਼ਾਇਰ ਦਾ, ਹਰ ਇੱਕ ਫਨਕਾਰ ਦਾ, ਜਿਨ੍ਹਾਂ ਨੂੰ ਲੋਕਾਂ ਵੱਲੋਂ ਮੁਹੱਬਤ ਮਿਲਦੀ ਆ, ਅਤੇ ਜਦੋਂ ਅਸੀਂ ਮੁਹੱਬਤ ਲੈਂਦੇ ਹਾਂ ਕਿਸੇ ਤੋਂ ਜਾਂ ਮੁਹੱਬਤ ਕਰਦੇ ਹਾਂ, ਤਾਂ ਸਾਡੀ ਇੱਕ ਜ਼ਿੰਮੇਵਾਰੀ ਵੀ ਨਾਲ ਨਾਲ ਚੱਲਦੀ ਆ। ਇੱਕ ਸ਼ਾਇਰ ਹੋਣ ਦੇ ਨਾਤੇ ਕਿੰਨੇ ਕੁ ਜ਼ਿੰਮੇਵਾਰੀ ਮਹਿਸੂਸ ਕਰਦੇ ਹੋ ਲੋਕਾਂ ਦੇ ਲਈ, ਪੂਰੇ ਜਿਹੜੇ ਵੀ ਤੁਹਾਨੂੰ ਮੁਹੱਬਤ ਕਰਦੇ ਆ, ਕਿ ਕਿਵੇਂ ਦਾ ਲਿਖਣਾ ਚਾਹੀਦਾ, ਕਿਵੇਂ ਦਾ ਗਾਉਣਾ ਚਾਹੀਦਾ। ਕਿਸੇ ਵੀ ਫਨ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤਾਂ ਕਿੰਨੀ ਕੁ ਜ਼ਿੰਮੇਵਾਰੀ ਬਣ ਜਾਂਦੀ ਆ ਲੋਕਾਂ ਦੇ ਪ੍ਰਤੀ ਤੁਹਾਡੀ? ਦੇਖੋ, ਮੈਂ ਸਮਝਦਾ ਵੀ ਲੋਕਾਂ ਪ੍ਰਤੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜੀ, ਕਿਉਂਕਿ ਮੈਂ ਲੋਕਾਂ ਦਾ ਹਿੱਸਾ ਹਾਂ। ਇਸ ਕਰਕੇ ਮੇਰੀ ਜ਼ਿੰਮੇਵਾਰੀ ਆਪਣੇ ਪ੍ਰਤੀ ਸਭ ਤੋਂ ਵੱਡੀ ਹੈ। ਕੀ ਬਾਤ ਆ। ਬਿਲਕੁਲ ਜੀ। ਮੈਂ ਆਪਣੇ ਆਪ ਨੂੰ ਕੀ ਕਹਿਣਾ ਚਾਹ ਰਿਹਾ, ਮੈਂ ਉਹੀ ਲੋਕਾਂ ਨੂੰ ਕਹਿਣਾ ਚਾਹੁੰਦਾ, ਕਿਉਂਕਿ ਮੈਂ ਵੀ ਉਸੇ ਸਮਾਜ ਦਾ ਹਿੱਸਾ ਹਾਂ। ਮੈਂ ਕੋਈ ਅਲੱਗਾ ਨਹੀਂ, ਮੈਂ ਉਸੇ ਸਮਾਜ ਦਾ ਹਿੱਸਾ ਹਾਂ। ਮੇਰੇ ਅੰਦਰ ਜੋ ਕਮੀ ਹੈ, ਜਾਂ ਮੇਰੇ ਅੰਦਰ ਜੋ ਅੱਛਾਈ ਹੈ, ਜਾਂ ਮੇਰੇ ਅੰਦਰ ਜੋ ਮੈਂ ਆਪਣੇ ਆਪ ਨੂੰ ਕਹਿਣਾ ਚਾਹ ਰਿਹਾ, ਮੈਂ ਉਹੀ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ। ਬਿਲਕੁਲ। ਸੋ ਇਹੀ ਜ਼ਿੰਮੇਵਾਰੀ ਮੇਰੀ ਆਪਣੇ ਪ੍ਰਤੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਉਹੀ ਜ਼ਿੰਮੇਵਾਰੀ ਬਾਕੀਆਂ ਪ੍ਰਤੀ ਵੀ ਹੈ। ਮੈਂ ਲੋਕਾਂ ਬਾਰੇ ਤਾਂ ਨਹੀਂ ਕਹਿ ਸਕਦਾ, ਪਰ ਮੇਰੀ ਆਪਣੇ ਪ੍ਰਤੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਸ਼ਾਇਦ ਇਸੇ ਕਰਕੇ, ਕਿਉਂਕਿ ਮੈਂ ਜਿਹੜੀਆਂ ਨਜ਼ਮਾਂ ਜਾਂ ਮੇਰੀਆਂ ਗਜ਼ਲਾਂ ਹੁੰਦੀਆਂ ਨੇ, ਉਹਦੇ ਅੰਦਰ ਫਿਲਾਸਫੀ, ਜਿਹੜੀ ਜ਼ਿੰਦਗੀ ਦਾ ਜਜ਼ਬਾ ਜਿਹੜਾ ਹੈ, ਉਹੀ ਇੰਪੋਰਟੈਂਟ ਹੁੰਦਾ। ਸੋ ਇਸ ਕਰਕੇ ਸ਼ਾਇਦ ਸਾਰਿਆਂ ਨੂੰ ਪਸੰਦ ਵੀ ਆਉਂਦੀ ਹੈ। ਔਰ ਮੈਂ ਹੈਰਾਨ ਹੁੰਦਾ ਕਿ ਇੱਕ ਮੇਰੀ ਜਿਹੜੀ ਮਿੱਟੀ ਵਾਲੀ ਨਜ਼ਮ ਹੈ, ਇਹੀ ਨਜ਼ਮ ਐਟ ਏ ਟਾਈਮ 3 ਜਗ੍ਹਾ ਤੇ ਛਪੀ। ਇੱਕ ਅਖਬਾਰ ਹੈ, ਕਮਿਊਨਿਸਟਾਂ ਦੀ ਅਖਬਾਰ, ਜਿਹੜੇ ਕਿ ਕਮਿਊਨਿਜ਼ਮ ਨਾਲ ਸੰਬੰਧਿਤ ਨੇ, ਇੱਕ ਧਾਰਮਿਕ ਰਸਾਲਾ, ਇੱਕ ਸਾਹਿਤਕ ਰਸਾਲਾ। ਹੁਣ ਤਿੰਨੋਂ ਬਿਲਕੁਲ ਅਲੱਗਾ ਨੇ, ਪਰ ਇੱਕੋ ਨਜ਼ਮ 3 ਜਗ੍ਹਾ ਛਪੀ। ਇਹਦਾ ਮਤਲਬ ਇਹ ਹੈ ਵੀ ਇਹ ਨਜ਼ਮਾਂ ਜਿਹੜੀਆਂ ਨੇ ਹਰ ਬੰਦੇ ਲਈ ਹੈ, ਜਾਂ ਮੇਰੀ ਸ਼ਾਇਰੀ ਜਿਹੜੀ ਹੈ ਉਹ ਹਰ ਇਨਸਾਨ ਲਈ ਹੈ, ਇਰਰਿਸਪੈਕਟਿਵ ਆਫ ਦਾ ਫੈਕਟ ਕਿ ਉਹ ਕਿਹੜੇ ਸੈਕਟਰ ਨੂੰ ਬਿਲੋਂਗ ਕਰਦਾ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਮੇਰੀ ਜ਼ਿੰਮੇਵਾਰੀ ਆਪਣੇ ਪ੍ਰਤੀ ਹੈ, ਮੇਜਰ ਜ਼ਿੰਮੇਵਾਰੀ ਆਪਣੇ ਪ੍ਰਤੀ ਹੈ, ਔਰ ਸ਼ਾਇਦ ਇਸੇ ਕਰਕੇ ਸਾਰਿਆਂ ਪ੍ਰਤੀ ਆਪਣੇ ਆਪ ਹੀ ਹੋ ਜਾਂਦੀ ਆ। ਜੀ ਬਿਲਕੁਲ ਜੀ। ਮੁਕੇਸ਼ ਆਲਮ ਜੀ, ਜਿਵੇਂ ਗਾਇਕੀ ਦੇ ਖੇਤਰ ਦੇ ਵਿੱਚ ਬੜੀ ਨਵੀਆਂ ਆਵਾਜ਼ਾਂ ਆ ਰਹੀਆਂ, ਅਤੇ ਉਹਨਾਂ ਲਈ ਬੜੇ ਸੁਨੇਹੇ ਵੀ ਟਾਈਮ 'ਤੇ ਦਿੱਤੇ ਜਾਂਦੇ ਆ। ਸੋ ਨਵੇਂ ਕੁੜੀਆਂ ਮੁੰਡੇ ਇਸ ਖੇਤਰ ਦੇ ਵਿੱਚ ਵੀ ਆ ਰਹੇ ਆ, ਸ਼ਾਇਰੀ ਦੇ ਖੇਤਰ 'ਚ, ਸਾਹਿਤ ਦੇ ਖੇਤਰ ਦੇ ਵਿੱਚ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲਈ? ਦੇਖੋ, ਇਹ ਧਰਤੀ ਕਦੇ ਵੀ ਹੁਨਰ ਤੋਂ ਵਾਂਝੀ ਨਹੀਂ ਹੋਈ। ਵਾਹ। ਕਦੇ ਵੀ ਚੰਗੀ ਚੀਜ਼ ਤੋਂ ਵਾਂਝੀ ਨਹੀਂ ਹੋਈ। ਰਾਮ ਰਾਜ ਤੋਂ ਲੈ ਕੇ ਅੱਜ ਤੱਕ ਰਾਮ ਤੇ ਰਾਵਣ ਹਮੇਸ਼ਾ ਹੋਏ ਨੇ। ਵਾਹ ਜੀ ਵਾਹ। ਅੱਜ ਵੀ ਹੈ, ਉਦੋਂ ਵੀ ਸੀ। ਕੁਦਰਤ ਜਿਹੜੀ ਹੈ ਉਹ ਇੱਕ ਪਰਫੈਕਟ ਬੈਲੈਂਸ ਹੈ ਬੇਸਿਕਲੀ। ਸੋ ਉਸ ਬੈਲੈਂਸ ਦੇ ਅੰਤਰਗਤ ਅੱਜ ਵੀ ਚੰਗੇ ਤੋਂ ਚੰਗਾ ਕੰਮ ਹੋ ਰਿਹਾ। ਮੇਰੀ ਗਜ਼ਲ ਹੈ ਉਰਦੂ ਦੀ, ਉਹ ਇੱਕ ਲੜਕਾ ਹੈ ਤਰਨ ਤਾਰਨ ਤੋਂ, ਯਾਕੂਬ ਗਿੱਲ, ਉਹ ਗਾ ਰਿਹਾ। ਵਾਹ ਜੀ ਵਾਹ। ਇੱਕ ਨੇਹਾ ਲੜਕੀ ਹੈ, ਉਹ ਅੱਛੀਆਂ ਗਜ਼ਲਾਂ, ਅੱਛੇ ਸਾਹਿਤ ਨੂੰ ਗਾ ਰਹੀ ਹੈ। ਇੱਕ ਸੁਨੀਲ ਸਹਿਜਲ ਮੁੰਡਾ ਹੈ, ਉਹ ਗਾ ਰਿਹਾ ਜੀ। ਰਿਸ਼ੀ ਰਸ਼ਪਾਲ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਛਾ ਸਾਹਿਤਿਕ ਯਾਨੀ ਕਿ ਕਲਾਮ ਗਾ ਰਹੇ ਨੇ ਜੀ। ਪਾਤਰ ਸਾਹਿਬ ਦਾ ਆਪਣਾ ਬੇਟਾ ਮਨਰਾਜ ਪਾਤਰ, ਉਹ ਗਾ ਰਿਹਾ, ਅੱਛਾ ਗਾ ਰਿਹਾ, ਹੈ ਨਾ। ਸੋ ਇਹ ਬੈਲੈਂਸ ਹਮੇਸ਼ਾ ਰਹੇਗਾ। ਬਾਕੀ ਬਾਜ਼ਾਰ ਜਿਹੜਾ ਹੈ, ਬਾਜ਼ਾਰ ਦਾ ਕੰਮ ਬਾਜ਼ਾਰ ਨਾਲ ਹੈ।
ਬਾਜ਼ਾਰ ਤੇ ਜਿਹੜੀ ਸਾਹਿਤਿਕ ਜਿਹੜਾ ਲੈਵਲ ਉਹ ਬਰਾਬਰ ਚੱਲਦੇ ਹਮੇਸ਼ਾ। ਵਾਹ ਜੀ ਵਾਹ, ਬਿਲਕੁਲ। ਸੋ ਅੱਜ ਵੀ ਉਹੀ ਆ, ਅੱਛਾ ਹਮੇਸ਼ਾ ਰਿਹਾ ਹੈ, ਮੈਂ ਤਾਂ ਅੱਛਾ ਦੇਖਦਾ ਜੀ। ਸੋ ਉਹ ਅੱਜ ਵੀ ਹਾਜ਼ਰ ਹੈ। ਸੰਦੇਸ਼ ਤਾਂ ਕੀ ਦੇਣਾ ਹੈ, ਮੈਂ ਤਾਂ ਲੋਕਾਂ ਨੂੰ ਕਹਿਣਾ ਚਾਹੁੰਦਾ, ਆਪਣੇ ਆਪ ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਚੰਗਾ ਸੁਣੀਏ। ਬਿਲਕੁਲ ਜੀ। ਤਾਂ ਆਪਣੇ ਆਪ ਹੀ ਉਸ ਤਰ੍ਹਾਂ ਦਾ, ਕਿਉਂਕਿ ਡਿਮਾਂਡ ਜਿੰਨੀ ਜਿਸ ਤਰ੍ਹਾਂ ਦੀ ਹੋਏਗੀ, ਸਪਲਾਈ ਉਸੇ ਤਰ੍ਹਾਂ ਦੀ ਹੋਏਗੀ। ਇਕਨੋਮਿਕਸ ਦਾ ਰੂਲ ਹੈ। ਬਿਲਕੁਲ ਜੀ। ਸੋ ਅਸੀਂ ਜਿਸ ਤਰ੍ਹਾਂ ਦਾ ਡਿਮਾਂਡ ਕਰਾਂਗੇ ਉਸ ਤਰ੍ਹਾਂ ਦੀ ਸਪਲਾਈ ਸ਼ੁਰੂ ਹੋ ਜਾਏਗੀ। ਅੱਛਾ ਕਲਾਮ ਅੱਜ ਵੀ ਗਾਇਆ ਜਾ ਰਿਹਾ, ਕੋਈ ਐਸੀ ਗੱਲ ਨਹੀਂ ਜੀ। ਮੁਕੇਸ਼ ਆਲਮ ਜੀ, ਆਪਣੀਆਂ ਕਿਤਾਬਾਂ ਦਾ ਜ਼ਿਕਰ ਕਰਦੇ ਜਾਓ ਸਰੋਤਿਆਂ ਦੇ ਨਾਲ। ਜੀ ਮੇਰੀ ਸਭ ਤੋਂ ਪਹਿਲੀ ਕਿਤਾਬ ਜਿਹੜੀ ਹੈ ਉਹ ਉਰਦੂ ਦੀ ਆਈ ਸੀ। ਉਹਦਾ ਨਾਮ ਹੈ ਚਰਾਗੋं के हवाले से जी। देवनागरी लिपि सी और गजला उर्दू ਦੀਆਂ ਸੀ ਉਸ, और ਉਹ ਆਈ ਸੀ 2013 ਚ ਜੀ। ਔਰ ਮੈਨੂੰ ਇਹ ਲੱਗਦਾ ਜ਼ਾਤੀ ਤੌਰ ਤੇ ਕਿ ਮੈਂ ਉਹ ਕਿਤਾਬ ਛਪਾਉਣ ਚ ਕਾਹਲ ਕੀਤੀ, ਕਿਉਂਕਿ ਜਦ ਤੱਕ ਅਸੀਂ ਪਰਪੱਕ ਨਹੀਂ ਹੋ ਜਾਂਦੇ, ਜਦ ਤੱਕ ਅਸੀਂ, ਕਿਉਂਕਿ ਕਿਤਾਬ ਇੱਕ ਡਾਕੂਮੈਂਟ ਹੋ ਜਾਂਦੀ ਹੈ ਹਮੇਸ਼ਾ ਲਈ, ਤੇ ਉਹਦੇ ਵਿੱਚ ਮੈਂ ਥੋੜੀ ਜਿਹੀ ਕਾਹਲੀ ਕੀਤੀ ਸੀ, ਹਾਲਾਂਕਿ ਉਹ ਨਹੀਂ ਹੋਣੀ ਚਾਹੀਦੀ ਸੀ। ਖੈਰ ਉਹ ਹੋ ਗਿਆ, ਪਰ ਫਿਰ ਵੀ ਉਸ ਕਿਤਾਬ ਤੋਂ ਉਸ ਕਿਤਾਬ ਨੂੰ ਬਹੁਤ ਪਿਆਰ ਮਿਲਿਆ, ਬਹੁਤ ਸਾਰੇ ਲੋਕਾਂ ਨੇ ਉਹਨੂੰ ਪਸੰਦ ਕੀਤਾ, ਔਰ ਕਰੀਬਨ 4-5 ਮਹੀਨਿਆਂ ਦੇ ਵਿੱਚ ਹੀ ਉਹ ਕਿਤਾਬ ਦਾ ਜਿਹੜਾ ਐਡੀਸ਼ਨ ਸੀ ਉਹ ਸਾਰਾ ਵਿਕਿਆ ਸੀ। ਉਸ ਤੋਂ ਬਾਅਦ ਆਊਟ ਆਫ ਪ੍ਰਿੰਟ ਹੋ ਗਈ ਤੇ ਮੈਨੂੰ ਕਿਹਾ ਗਿਆ ਕਿ ਉਹਨੂੰ ਦੁਬਾਰਾ ਛਾਪਿਆ ਜਾਵੇ, ਤੇ ਮੈਂ ਮਨਾ ਕਰ ਦਿੱਤਾ ਸੀ, ਕਿਉਂਕਿ ਮੈਂ ਚਾਹੁੰਦਾ ਸੀ ਉਹਨੂੰ ਸੋਧ ਕੇ ਉਹਨੂੰ ਬੈਟਰ ਕਰਕੇ ਕਿਤਾਬ ਲਿਆਂਦੀ ਜਾਵੇ। ਉਸ ਤੋਂ ਫਿਰ ਪੰਜਾਬੀ ਕਿਤਾਬ ਦੀ ਡਿਮਾਂਡ ਬਹੁਤ ਸ਼ੁਰੂ ਹੋਈ, ਬਹੁਤ ਸਾਰੇ ਲੋਕ, ਕਿਉਂਕਿ ਮੈਂ ਨਾ ਐਕਚੁਅਲੀ ਬਹੁਤ ਘੱਟ ਲਿਖਦਾ, ਮੈਂ ਬਹੁਤ ਜ਼ਿਆਦਾ ਨਹੀਂ ਲਿਖਦਾ। ਮੇਰੀ ਪੋਇਟਰੀ ਮਤਲਬ ਮੈਂ ਫॉर द ਸੇਕ ਆਫ ਰਾਈਟਿੰਗ ਨਹੀਂ ਲਿਖਦਾ ਜੀ, ਕਿ ਹਾਂ ਵੀ ਕੁਛ ਲਿਖ ਦੋ ਜੀ, ਮਹੀਨਾ ਹੋ ਗਿਆ ਕੁਛ ਲਿਖਿਆ ਨਹੀਂ, ਚਲੋ ਲਿਖ ਲਓ, ਇਸ ਤਰ੍ਹਾਂ ਦਾ ਕੰਮ ਨਹੀਂ ਮੈਂ ਕਰਦਾ। ਸੋ ਪਿਛਲੇ ਸਾਲ ਸਤੰਬਰ ਦੇ ਵਿੱਚ ਮੇਰੀ ਕਿਤਾਬ ਪੰਜਾਬੀ ਦੀ ਆਈ, ਛਣ ਕੰਗਣਾ। ਵਾਹ ਜੀ ਵਾਹ। ਔਰ ਇਸ ਕਿਤਾਬ ਨੂੰ ਇੰਨਾ ਪਿਆਰ ਮਿਲਿਆ ਕਿ ਮੈਂ ਤੁਹਾਨੂੰ ਕੀ ਦੱਸਾਂ ਕਿ ਆਟਮ ਆਰਟ ਨੇ ਕਿਤਾਬ ਛਾਪੀ ਸੀ, 1 ਮਹੀਨੇ ਦੇ ਅੰਦਰ ਅੰਦਰ ਸਾਰਾ ਐਡੀਸ਼ਨ ਖਤਮ ਹੋ ਗਿਆ ਸੀ। ਵਾਹ ਜੀ ਵਾਹ। ਯਾਨੀ ਅਕਤੂਬਰ ਦੇ ਵਿੱਚ ਮੇਰੀ ਕਿਤਾਬ ਤੇ ਫੰਕਸ਼ਨ ਸੀ, ਤੇ ਉਦੋਂ ਲਗਭਗ ਆਖਰੀ ਕਿਤਾਬਾਂ ਜਿਹੜੀਆਂ ਉਹ ਵਿਕ ਗਈਆਂ ਤੇ ਖਤਮ ਹੋ ਗਿਆ ਸੀ ਐਡੀਸ਼ਨ ਸਾਰਾ। ਸੋ ਇੰਨਾ ਪਿਆਰ ਮਿਲਦਾ ਇਸ ਤੋਂ, ਮੈਂ ਤਾਂ ਆਪ ਹੈਰਾਨ ਹੁੰਦਾ ਕਿ ਮੈਂ ਇਹਨੇ ਜੋਗਾ ਹੀ ਨਹੀਂ ਹੈ, ਤੇ ਜਿੰਨਾ ਮੈਨੂੰ ਪਿਆਰ ਮਿਲ ਗਿਆ। ਸੋ ਇਹ 2 ਕਿਤਾਬਾਂ ਮੇਰੀਆਂ ਹਾਲੇ ਤੱਕ ਆਈਆਂ ਨੇ ਜੀ। ਜਿਹੜੀ ਛਣ ਕੰਗਣਾ ਹੈ ਉਹਦੇ ਅੰਦਰ ਨਜ਼ਮਾਂ, ਗੀਤ, ਲੈਬਦ ਨਜ਼ਮਾਂ ਤੇ ਗਜ਼ਲਾਂ, ਇਹ ਸਾਰਾ ਇੱਕੋ ਜਿਲਦ ਦੇ ਅੰਦਰ ਹੈਗਾ। ਮੁਕੇਸ਼ ਆਲਮ ਜੀ, ਛਣ ਕੰਗਣਾ ਦੀ ਜੇ ਗੱਲ ਹੋਈ ਆ ਤਾਂ ਫਿਰ ਟਾਈਟਲ ਜਿਹੜੀ ਨਜ਼ਮ ਆ ਜਾਂ ਗਜ਼ਲ ਜੋ ਵੀ ਹੋਊਗਾ ਤਾਂ ਜ਼ਰੂਰ ਸਾਂਝੀ ਕਰੋ ਸਾਡੇ ਨਾਲ। ਦੇਖੋ ਗੱਲ ਇਸ ਤਰ੍ਹਾਂ ਵੀ ਜਿਹੜਾ ਗੀਤ, ਇੱਕ ਗੀਤ ਹੈ ਛਣ ਕੰਗਣਾ ਜੀ, ਉਹ ਗੀਤ ਨਾ ਮੈਨੂੰ ਜਦੋਂ ਆਇਆ ਉਹ ਗਾ ਕੇ ਆਇਆ। ਵਾਹ ਜੀ, ਫਿਰ ਗਾ ਕੇ ਸੁਣਾਓ ਸਾਨੂੰ ਵੀ। ਔਰ ਗਾ ਕੇ ਅਸੀਂ ਕਿਉਂ ਵਾਂਝੇ ਰਹੀਏ। ਔਰ ਗੀਤ ਮੈਂ ਗਾਇਆ, ਖੈਰ ਬਹੁਤ ਜਗ੍ਹਾ ਤੇ ਗਾਇਆ ਵੀ ਹੈ ਮੈਂ, ਪਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਅੱਜ ਗਾਉਣਾ ਚਾਹੀਦਾ। ਮੈਂ ਉਸ ਮਤਲਬ ਕਲਾ ਵਗੈਰਾ ਮੇਰਾ ਉਸ ਸਾਧਨਾ ਨਹੀਂ ਹੈ। ਚਲੋ ਤੁਸੀਂ ਬੋਲ ਕੇ ਸੁਣਾ ਦਿਓ ਗੀਤ ਨੂੰ, ਗਾ ਕੇ ਨਾ ਸੁਣਾਓ। ਚਲੋ ਹਾਂ, ਬੋਲ ਕੇ ਪਹਿਲੀ ਵਾਰ ਮੈਂ ਸੁਣਾਵਾਂਗਾ, ਮੈਂ ਬੋਲ ਕੇ। ਵਾਹ ਜੀ ਵਾਹ ਜੀ। ਉਹ ਹੈ ਕਿ ਸਾਡੀ ਰੂਹ ਨੂੰ ਪਵਾ ਦੇ ਕਿ ਛਣ ਕੰਗਣਾ ਵੇ, ਅਸਾਂ ਹੋਰ ਨਹੀਂ ਤੇਰੇ ਤੋਂ ਕੁਝ ਮੰਗਣਾ। ਕੀ ਬਾਤ ਹੈ। ਸੁਣ ਸੱਚੇ ਸੁਲਤਾਨ ਸ਼ਾਲਾ ਰਹੇ ਤੇਰੀ ਸ਼ਾਨ, ਇੱਕ ਵਾਰ ਜੇ ਮੁਹੱਲੇ ਸਾਡੇ ਆਵੇਂ, ਢਾਵੇਂ ਕੱਚੀਆਂ ਕੰਧਾਂ ਵਿੱਚ ਕਿਤੇ ਪੱਕੀਆਂ ਜੇ ਰਹਿਣ, ਉਹ ਵੀ ਇੱਕੋ ਸੱਟ ਮਾਰ ਕੇ ਤੂੰ ਢਾਵੇਂ। ਇੱਕ ਤੇਰੇ ਹੀ ਟਿਕਾਣੇ ਕੰਗਣੇ ਨੇ ਛਣਕਾਣੇ, ਕਿਸੇ ਹੋਰ ਨਹੀਂ ਗਲੀ ਦੇ ਵਿੱਚੋਂ ਲੰਘਣਾ। ਸਾਡੀ ਰੂਹ ਨੂੰ ਪਵਾ ਦੇ ਕਿ ਛਣ ਕੰਗਣਾ ਵੇ, ਅਸਾਂ ਹੋਰ ਨਹੀਂ ਤੇਰੇ ਤੋਂ ਕੁਝ ਮੰਗਣਾ। ਵਾਹ ਜੀ ਵਾਹ, ਬਹੁਤ ਧੰਨਵਾਦ। ਉਹ ਬੰਦ ਦੇਖਣਾ ਕਿ ਅਸੀਂ ਸੁੰਬਰ ਸਵਾਰ ਕੇ ਵੇ ਤਖਤ ਬਲੌਰੀ, ਉੱਤੇ ਚਾਦਰ ਵਿਛਾਈ ਬੈਠੇ ਕੋਰੀ। ਅਸੀਂ ਸੁੰਬਰ ਸਵਾਰ ਕੇ ਵੇ ਤਖਤ ਬਲੌਰੀ, ਉੱਤੇ ਚਾਦਰ ਵਿਛਾਈ ਬੈਠੇ ਕੋਰੀ। ਜਦੋਂ ਰੀਝ ਲੰਘੇ ਮੈਲੇ ਮੈਲੇ ਪੈਰ ਲੈ ਕੇ, ਉੱਤੋਂ ਸਾਡੀ ਨੀਂਦ ਨੂੰ ਸੁਣਾਉਂਦੀ ਜਾਵੇ ਲੋਰੀ। ਵਾਹ ਜੀ ਵਾਹ। ਜਿੰਦ ਜੋਗਣੇ ਨੀ ਜਾਗਦੀ ਰਹੀ ਤੂੰ ਸਾਰੀ ਰਾਤ, ਕਿਤੇ ਪੈ ਜੇ ਨਾ ਵਿਸਾਲ ਵੇਲੇ ਸੰਗਣਾ। ਸਾਡੀ ਰੂਹ ਨੂੰ ਪਵਾ ਦੇ ਇੱਕ ਛਣ ਕੰਗਣਾ ਵੇ, ਅਸਾਂ ਹੋਰ ਨੀ ਤੇਰੇ ਤੋਂ ਕੁਝ ਮੰਗਣਾ। ਵਾਹ ਜੀ ਵਾਹ, ਵਾਹ ਜੀ ਵਾਹ। ਔਰ ਇੱਕ ਬੰਦ ਹੈ ਕਿ ਤੇਰੇ ਚਰਖੇ ਦੇ ਨਾਲ ਨਾਲ ਘੁੰਮੀ ਅਸੀਵੀਂ, ਕਿਤੋਂ ਬੌੜ ਪਵੇ ਹੂਕ ਸਾਡੀ ਸੁਣ ਕੇ। ਤੇਰੇ ਚਰਖੇ ਦੇ ਨਾਲ ਨਾਲ ਘੁੰਮੀ ਅਸੀਵੀਂ, ਕਿਤੋਂ ਬੌੜ ਪਵੇ ਹੂਕ ਸਾਡੀ ਸੁਣ ਕੇ। ਜਦੋਂ ਕੱਤੀਏ ਛਣਨ ਛਣ ਕਰਨ ਗਲੋਟੇ, ਤੇਰਾ ਆਸਨ ਬਣਾਈਏ
ਭਾ ਬੁਣ ਕੇ, ਵਾਹ ਜੀ ਵਾਹ। ਅਸੀਂ ਪਾ ਕੇ ਸਤਰੰਗੀਆਂ ਵਿਆਉਣਾ ਤੇਰੇ ਸਾਵੇਂ, ਆ ਕੇ ਤੈਨੂੰ ਹੀ ਲਲਾਰੀਆ ਵੇ ਰੰਗਣਾ, ਆਹਾ, ਸਾਡੀ ਰੂਹ ਨੂੰ ਪਵਾ ਦੇ ਇੱਕ ਛਣ ਕੰਗਣਾ ਵੇ, ਅਸਾਂ ਹੋਰ ਨਹੀਂ ਤੇਰੇ ਤੋਂ ਕੁਝ ਮੰਗਣਾ। ਵਾਹ ਜੀ ਵਾਹ। ਆਖਰੀ ਬੰਦਾ ਜੀ ਕਿ ਦੇ ਕੇ ਮਿੱਟੀ ਦੇ ਖਿਡੌਣੇ, ਲੁੱਟੇ ਹੰਝੂਆਂ ਦੇ ਹੀਰੇ, ਕਿੱਥੇ ਲੁਕ ਲੁਕ ਬਹਿਨੇ ਵੇ ਤੂੰ ਡਾਕੂਆ। ਦੇ ਕੇ ਮਿੱਟੀ ਦੇ ਖਿਡੌਣੇ, ਲੁੱਟੇ ਹੰਝੂਆਂ ਦੇ ਹੀਰੇ, ਕਿੱਥੇ ਲੁਕ ਲੁਕ ਬਹਿਨੇ ਵੇ ਤੂੰ ਡਾਕੂਆ, ਸਾਨੂੰ ਹੋਂਦ ਨਿਰਹੋਂਦ ਦੇ ਭੁਲੇਖੇ ਵਿੱਚ ਪਾ ਕੇ ਹੋਰ ਟੁੱਟਿਆਂ ਦੇ ਟੋਟੇ ਕਰੇ ਚਾਕੂਆ। ਵਾਹ ਜੀ ਵਾਹ। ਸਾਨੂੰ ਅਸਲੋਂ ਹੀ ਆਲਮਾ ਵੇ ਜ਼ਾਲਮਾ ਮੁਕਾ ਦੇ, ਜੇ ਉਡੀਕ ਵਾਲੀ ਸੂਲੀ ਤੇ ਹੀ ਟੰਗਣਾ। ਵਾਹ ਜੀ ਵਾਹ। ਸਾਡੀ ਰੂਹ ਨੂੰ ਪਵਾ ਦੇ ਇੱਕ ਛਣ ਕੰਗਣਾ ਵੇ, ਅਸਾਂ ਹੋਰ ਨਹੀਂ ਤੇਰੇ ਤੋਂ ਕੁਝ ਮੰਗਣਾ। ਬਹੁਤ ਬਹੁਤ ਧੰਨਵਾਦ। ਕਿਆ ਬਾਤ ਹੈ ਮੁਕੇਸ਼ ਆਲਮ ਜੀ। ਸੁਫਿਆਨਾ ਰੰਗਤ ਬੜੀ ਭਾਰੀ ਆ ਤੁਹਾਡੇ ਖਿਆਲਾਂ ਤੇ, ਬੜਾ ਖੂਬਸੂਰਤ ਲੱਗਦਾ ਤੁਹਾਡਾ ਗੱਲ ਕਹਿੰਦਾ। 100% ਮੇਰੀ ਪੰਜਾਬੀ ਪੋਇਟਰੀ ਤਾਂ ਹੈ ਹੀ ਸੁਫਿਆਨਾ ਸਾਰੀ। ਵਾਹ ਜੀ ਵਾਹ। ਕਿਸੇ ਹੋਰ ਹੀ ਦੁਨੀਆ ਦੇ ਵਿੱਚ ਲੈ ਜਾਂਦੇ ਹੋ ਤੁਸੀਂ ਜਦੋਂ ਖਿਆਲ ਪੜ੍ਹਦੇ ਹੋ ਆਪਣਾ। ਮੈਂ ਆਪ ਹੋਰ ਦੁਨੀਆ ਚ ਹੁੰਦਾ ਜੀ, ਮੈਂ ਕਿਸੇ ਨੂੰ ਕੀ ਲੈ ਸੋ ਪਹਿਲਾਂ ਆਪ ਜਾਣਾ ਪੈਂਦਾ ਨਾ ਮੁਕੇਸ਼ ਆਲਮ ਜੀ, ਪਹਿਲਾਂ ਖੁਦ ਜਾਣਾ ਪੈਂਦਾ, ਫਿਰ ਹੀ ਸੁਣਨ ਵਾਲਾ ਜਾ ਸਕਦਾ ਹੈ ਨਾ। ਸੋ ਬਿਲਕੁਲ ਜੀ ਮੁਕੇਸ਼ ਆਲਮ ਜੀ, ਜਾਂਦੇ ਜਾਂਦੇ ਤੁਸੀਂ ਉਰਦੂ ਬਾ ਕਮਾਲ ਲਿਖਦੇ ਹੋ। ਸੋ ਇੱਕ ਮੈਂ ਤੁਹਾਡੀ ਗਜ਼ਲ ਆ, ਨਜ਼ਮ ਆ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਮੁਸ਼ਾਇਰੇ ਦੇ ਵਿੱਚ ਮੈਂ ਸੁਣੀ ਸੀ, ਸ਼ਾਇਦ ਉਹ ਗੌਤਮ ਜਾਂ ਬਾਬਾ ਨਾਨਕ ਦੇ ਨਾਲ ਸੰਬੰਧਿਤ ਸੀ, ਮੈਨੂੰ ਹੁਣ ਸਹੀ ਤਰ੍ਹਾਂ ਯਾਦ ਨਹੀਂ ਗੀ। ਨਜ਼ਮ ਹੈ, ਉਸ ਨਜ਼ਮ ਨੂੰ ਨਾ ਬਹੁਤ ਪਸੰਦ ਕੀਤਾ ਜਾਂਦਾ ਤੇ ਮੈਂ ਚਾਹੂੰਗੀ ਕਿ ਤੁਸੀਂ ਜਿੱਥੇ ਵੀ ਜਾਂਦਾ ਉਹ ਨਜ਼ਮ ਤਾਂ ਲੋਕ ਸੁਣਦੇ ਹੀ ਸੁਣਦੇ ਨੇ। ਬਿਲਕੁਲ ਜੀ, ਮੈਂ ਉਹੀ ਨਜ਼ਮ ਤੁਹਾਨੂੰ ਸੁਣਾ ਦਿੰਦਾ। ਬਿਲਕੁਲ ਜੀ, ਇਰਸ਼ਾਦ। ਵੈਸੇ ਲੰਬੀ ਨਜ਼ਮ ਹੈ, ਪਰ ਮੈਂ ਉਹਦੇ ਦੋ ਹੀ ਬੰਦ ਯਾਨੀ ਕਿ ਪੜ੍ਹਦਾ ਵੀ ਹਾਂ ਤੇ ਤੁਹਾਨੂੰ ਸੁਣਾਵਾਂਗਾ ਵੀ ਦੋ ਹੀ ਬੰਦ, 2-2.5 ਮਿੰਟ ਚ ਖਤਮ ਹੋ ਜਾਏਗੀ। ਉਹ ਹੈ ਕਿ ਉਠੋ ਹਮ ਸਫੀरो ये मंजिल नहीं है, उठो हम सफीरो ये मंजिल नहीं है, अभी पाश शिकस्ता भी ये दिल नहीं है, सरों से उतारो ये नींदों के पर्दे, अभी राहबर अपना दिल नहीं है। क्या बात। उठो पंडितों काजियों जत्थेदारों, उठो पंडितों काजियों जत्थेदारों, तुम अपनी किताबों को ही कुछ निहारो, जरा उनकी जानिब भी देखो जो मरते हैं, लुटते हैं, पिसते हैं, रोते हैं, डरते हैं, फिर भी परस्तिश तुम्हारी ही करते हैं। अपना खुदा ईश्वर गॉड जो भी, वो देखा है किसने चलो गरचे हो भी, वो बंदों के जैसा तो बेदिल नहीं है। उठो हम सफीरो ये मंजिल नहीं है, अभी पास शिकस्ता भी ये दिल नहीं है। उठो अब गौतम समाधि को छोड़ो, उठो अब गौतम समाधि को छोड़ो, उतर आओ ईसा सलीबों को तोड़ो। क्या बात। अब आओ मोहम्मद कहो फिर से कुरान, कि फिर से मोहब्बत को भूला है इंसान। अब आओ ए नानक निगहबान बनकर, चले आओ अब तो हिमालय से शंकर, कि फिर से जहर को जमी से मिटाओ, ओ पीरो फकीरो सभी लौट आओ, अब एक साथ सबको मोहब्बत सिखाओ। हे माधव अभी मत ये बंसी बजाओ, क्या बात। अभी शर्फ हमको ये हासिल नहीं है, उठो हम सफीरो ये मंजिल नहीं है, अभी पास शिकस्ता भी ये दिल नहीं है। बहुत शुक्रिया। क्या बात, क्या बात। मुकेश आलम जी, ਬਹੁਤ ਖੂਬਸੂਰਤ ਲਹਿਜ਼ਾ, ਖੂਬਸੂਰਤ ਖਿਆਲ, ਤੇ ਮੈਂ ਕਹੂੰਗੀ ਉਹ ਥਾਵਾਂ ਵੀ ਖੂਬਸੂਰਤ ਆ ਜਿੱਥੇ ਤੁਸੀਂ ਬੈਠ ਕੇ ਲਿਖਦੇ ਹੋਵੋਗੇ। ਸੋ ਬਹੁਤ ਬਹੁਤ ਮੈਂ ਮੁਬਾਰਕਬਾਦ ਦਿੰਦੀ ਹਾਂ, ਖੁਸ਼ਕਿਸਮਤੀ ਸਮਝਦੀ ਹਾਂ ਆਪਣੀ ਕਿ ਤੁਹਾਡੇ ਨਾਲ ਗੱਲ ਕਰਨ ਦਾ, ਤੁਹਾਡੀ ਸ਼ਾਇਰੀ ਨੂੰ ਇਸ ਤਰੀਕੇ ਦੇ ਨਾਲ ਸੁਣਨ ਦਾ ਮੌਕਾ ਮਿਲਿਆ। ਅਕਸਰ ਪੜ੍ਹਦੇ ਰਹਿੰਦੇ ਹਾਂ, ਤੁਹਾਨੂੰ ਸੁਣਦੇ ਵੀ ਰਹਿੰਦੇ ਹਾਂ, ਪਰ ਇਸ ਤਰੀਕੇ ਦੇ ਨਾਲ ਗੱਲਬਾਤ ਹੋਣ ਦਾ ਮੌਕਾ ਮਿਲਿਆ, ਸਬੱਬ ਬਣਿਆ। ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜਾਂਦੇ ਜਾਂਦੇ ਮੈਂ ਇੱਕ ਗੱਲ ਕਰਨਾ ਚਾਹਾਂਗਾ ਕਿ ਦੇਖੋ ਤੁਸੀਂ ਅਮਰੀਕਾ ਚ ਹੋ ਨਾ, ਬਿਲਕੁਲ, ਔਰ ਮੈਂ ਪੰਜਾਬ ਚ ਬੈਠਾ ਹਾਂ, ਔਰ ਮੈਂ ਉਹਦੇ ਲਈ ਇੱਕ ਮਤਲਾ ਉਰਦੂ ਦਾ ਮੈਨੂੰ ਯਾਦ ਆ ਗਿਆ ਕਿ ਮੇਰੀ दीवानगी की उस गली तक बात जा पहुंची, मेरी दीवानगी की उस गली तक बात जा पहुंची, जहां तक मैं नहीं पहुंचा मेरी औकात जा पहुंची। क्या बात, क्या बात है मुकेश आलम जी। तो मैं तो अमेरिका नहीं पहुंचे पर मेरी औकात पहुंच गई। ਮੁਕੇਸ਼ ਆਲਮ ਜੀ, ਜਾਂਦੇ ਜਾਂਦੇ ਇੱਕ ਮੈਸੇਜ, ਇੱਕ ਸੁਨੇਹਾ ਸਾਡੇ ਸਾਰਿਆਂ ਦੇ ਲਈ, ਕਿਉਂਕਿ ਸੁਨੇਹੇ ਬੜਾ ਅਸਰ ਕਰਦੇ ਆ ਤੁਹਾਡੇ 'ਤੇ। ਸੋ ਮੈਂ ਕਹੂੰਗੀ ਜ਼ਰੂਰ ਕੁਛ ਨਾ ਕੁਛ ਕਹਿੰਦੇ ਜਾਓ।
ਮੇਰਾ ਤਾਂ ਇੱਕੋ ਸੁਨੇਹਾ ਜੀ ਕਿ ਪਿਆਰ ਤੋਂ ਵੱਡੀ ਕੋਈ ਦੌਲਤ ਨਹੀਂ, ਕੋਈ ਸਰਮਾਇਆ ਨਹੀਂ। ਵਾਹ ਜੀ ਵਾਹ। ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਹੂੰ ਜੋ ਮਾਹੌਲ ਇਸ ਵੇਲੇ ਇੰਡੀਆ 'ਚ ਜਾਂ ਪੂਰੀ ਦੁਨੀਆ 'ਚ ਜਿਸ ਤਰ੍ਹਾਂ ਦਾ ਨਫ਼ਰਤ ਦਾ ਮਾਹੌਲ ਬਣਦਾ ਚਲਾ ਜਾ ਰਿਹਾ ਹੈ, ਜੀ। ਸਾਨੂੰ ਉਹ ਤੋਂ ਗੁਰੇਜ਼ ਕਰਨਾ ਚਾਹੀਦਾ, ਸਾਨੂੰ ਉਹ ਤੋਂ ਬਚਣਾ ਚਾਹੀਦਾ ਹੈ। ਹੂੰ ਇਨਸਾਨ ਜਿਹੜਾ ਹੈ ਉਹ ਇਸੇ ਕਰਕੇ ਇਨਸਾਨ ਹੈ ਕਿਉਂਕਿ ਉਹਦੇ ਅੰਦਰ ਮੁਹੱਬਤ ਦਾ ਜਜ਼ਬਾ ਹੈ, ਵਾਹ ਜੀ ਵਾਹ। ਉਹਦੇ ਅੰਦਰ ਸਮਝ ਹੈ। ਹੂੰ ਸੋ ਸਾਨੂੰ ਸਭ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ, ਨਫ਼ਰਤਾਂ ਨੂੰ ਛੱਡਣਾ ਚਾਹੀਦਾ ਆ। ਸਾਰੇ ਇੱਕੋ ਨੂਰ ਤੋਂ ਉਪਜੇ ਹੋਏ ਨੇ। ਬਿਲਕੁਲ ਸੋ ਸਾਨੂੰ ਇਹ ਸਮਝਣਾ ਚਾਹੀਦਾ ਤੇ ਪਿਆਰ ਨੂੰ ਜ਼ਿੰਦਾ ਰੱਖਣਾ ਚਾਹੀਦਾ ਆ। ਜੀ। ਮੇਰਾ ਤਾਂ ਨਾਰਾ ਆ ਮੁਹੱਬਤ ਜ਼ਿੰਦਾਬਾਦ ਦਾ, ਜਿਹੜਾ ਕਿ ਅੱਜ ਪੂਰੇ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਨੇ। ਮੇਰੇ ਦੋਸਤ ਗੱਲ ਕਰਦੇ ਨੇ ਤੇ ਮੁਹੱਬਤ ਜ਼ਿੰਦਾਬਾਦ ਨਾਲ ਜਵਾਬ ਦਿੰਦੇ ਨੇ। ਜ਼ਿੰਦਾਬਾਦ। ਬਿਲਕੁਲ ਜੀ। ਓਕੇ ਸ਼ਾਲਮ ਜੀ, ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਖੂਬਸੂਰਤ ਬਹੁਤ ਸ਼ੁਕਰੀਆ ਜੀ, ਸਮੇਂ ਦੇ ਵਿੱਚੋਂ ਖੂਬਸੂਰਤ ਪਲ ਦਿੱਤੇ ਆ ਸਾਨੂੰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।